ਸਾਰੀ ਸੰਗਤ ਦਰਬਾਰ ਸਾਹਿਬ ਵੱਲ ਨੂੰ ਦਰਸ਼ਨ ਕਰ ਫਿਰ ਵੀ ਗੱਲਾਂ ਕਰੀਏ। ਕੌਮ ਨੇ ਤਾਂ ਕਦੀ ਸਾਰ ਨਹੀਂ ਲਈ ਬੇਟਾ ਸਾਡੀ। ਬਸ ਕੌਣ ਹੈ ਕੌਮ ਦਾ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹਦੇ ਕੋਲੇ ਫਰਿਆਦ ਕਰੀਏ। ਜਦ 30 ਸਾਲਾਂ ਵਿੱਚ ਦੀ ਆ ਕੇ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਵੀ ਤੁਸੀਂ ਮਰ ਗਏ ਜਾਂ ਜਿੰਦਾ ਹੈਗੇ। ਸਾਡੀਆਂ ਉਮਰਾਂ ਬੜੀਆਂ ਛੋਟੀਆਂ ਨੇ, ਅਸੀਂ ਫਿਰ ਵੀ ਤੁਹਾਡੇ ਤੱਕ ਪਹੁੰਚ ਕਰੀਏ, ਪਰ ਕੋਈ ਹੋਰ ਗੱਲ ਹੋਵੇ ਦਿਲ ਦੇ ਵਿੱਚ। ਬਸ ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਵੀ ਜਾਂ ਤਾਂ ਫਿਰ ਪੰਥਕ ਨਾ ਕਹਾਉਣ, ਸਾਰੇ ਇੱਕ ਪਾਸੇ ਹੋ ਕੇ ਖੜ ਜਾਣ ਵੀ ਅਸੀਂ ਸਿੱਖਾਂ ਦੇ ਵਿਰੋਧੀ ਹਾਂ, ਜਾਂ ਫਿਰ ਜੇ ਪੰਥਕ ਕਹਾਉਂਦੇ ਨੇ ਤਾਂ ਜਿਹੜੇ ਪੰਥ ਪਿੱਛੇ ਜੂਝ ਕੇ ਸ਼ਹੀਦ ਹੋ ਗਏ ਜਾਂ
ਅੰਤ ਪਿੱਛੇ ਜੂਝ ਰਹੇ ਨੇ, ਫਿਰ ਉਹਨਾਂ ਦੀ ਸਾਰ ਲੈਣਗੇ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਜਦੋਂ ਅਸੀਂ ਪੰਜਾਬ ਦੇ ਉਹਨਾਂ ਪਲਾਂ 'ਤੇ ਜਾਂ ਉਸ ਦੌਰ 'ਤੇ ਝਾਤੀ ਮਾਰਦੇ ਹਾਂ ਜਿਹੜਾ ਦੌਰ ਇੱਕ ਪੰਜਾਬ ਨੇ ਆਪਣੇ ਪਿੰਡੇ 'ਤੇ ਹੰਢਾਇਆ, ਪੰਜਾਬ ਦੇ ਪੁੱਤਾਂ ਨੂੰ ਘਰਾਂ 'ਚੋਂ ਚੁੱਕ ਕੇ ਮਾਰਿਆ ਗਿਆ, ਪੰਜਾਬ ਦੇ ਨਾਲ ਜੋ ਕੁਝ ਵਾਪਰਿਆ, ਪੰਜਾਬ ਦੇ ਨਾਲ ਜੋ ਕੁਝ ਵਾਪਰਿਆ ਉਹ ਹਾਲਾਤ ਨੇ ਜਿਹੜੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਜੀ ਹਾਂ, ਮੈਂ ਗੱਲ ਕਰ ਰਿਹਾ ਜੂਨ 1984 ਤੋਂ ਬਾਅਦ ਜੋ ਸੰਘਰਸ਼ ਪੰਜਾਬ ਨੇ ਵਿੱਢਿਆ, ਪੰਜਾਬ ਨੇ ਆਪਣੇ ਹੱਕਾਂ ਦੀ ਗੱਲ ਕਰੀ। ਬੇਸ਼ੱਕ ਉਹ ਹਥਿਆਰਬੰਦ ਸੰਘਰਸ਼ ਸੀ, ਬੇਸ਼ੱਕ ਉਹ ਪੰਜਾਬ ਦੇ ਉਹਨਾਂ ਘਰਾਂ ਦੇ ਵਿੱਚੋਂ ਉੱਠੇ ਪੁੱਤਾਂ ਦੀ ਗੱਲ ਕਰ ਲਈਏ ਤਾਂ ਸਾਡੇ ਨਾਲ ਅੱਜ ਅਸੀਂ ਪਿੰਡ ਕੁੰਬੜਵਾਲ, ਜ਼ਿਲ੍ਹਾ ਬਰਨਾਲਾ ਦੇ ਲਾਗੇ ਪੈ ਜਾਂਦਾ ਹੈ ਪਿੰਡ, ਤਾਂ ਉੱਥੇ ਬੈਠੇ ਹਾਂ। ਤਾਂ ਮਾਤਾ ਭੁਪਿੰਦਰ ਕੌਰ ਜੀ ਸਾਡੇ ਨਾਲ ਨੇ। ਤਾਂ ਇੱਥੋਂ ਦੇ ਜਿਹੜੇ ਕਿ ਕੌਰ ਸਿੰਘ ਕੁੰਬੜਵਾਲ ਕਾਫੀ ਚੜ੍ਹਦੀ ਕਲਾ ਵਾਲੇ ਸਿੰਘ ਹੋਏ ਨੇ, ਤਾਂ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਬੈਠੇ ਹਾਂ, ਅੱਜ ਉਹਨਾਂ ਦੇ ਪਿੰਡ ਬੈਠੇ ਹਾਂ, ਘਰ ਦੇ ਵਿੱਚ ਮੌਜੂਦ ਹਾਂ। ਤਾਂ ਅਸੀਂ ਮੁਲਾਕਾਤ ਕਰਨ ਦੇ ਲਈ ਪਹੁੰਚੇ ਹਾਂ ਇੱਥੇ, ਇੱਕ ਵਿਸ਼ੇਸ਼ ਤੇ ਜਿਹੜੀ ਕਿ ਖਾਸ ਮੁਲਾਕਾਤ ਆ, ਕਿਉਂਕਿ ਕੌਮ ਦਾ ਦਰਦ ਵੀ ਹੈ ਇਸ ਮੁਲਾਕਾਤ ਦੇ ਵਿੱਚ। ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਪਹਿਲਾਂ ਮਾਤਾ ਭੁਪਿੰਦਰ ਕੌਰ ਜੀ ਦਾ ਸਵਾਗਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਜਿਵੇਂ ਮੈਂ ਦੱਸਿਆ ਕਿ ਕਾਫੀ ਪੰਜਾਬ ਨੇ ਸੰਤਾਪ ਹੰਢਾਇਆ, ਸੰਘਰਸ਼ ਵਿੱਢਿਆ ਗਿਆ। ਹਾਂ ਬੇਟਾ, ਕੀ ਰੀਜਨ ਕੀ ਬਣਦਾ ਇਹਨਾਂ ਦਾ ਉਸ ਸੰਘਰਸ਼ ਦੇ ਵਿੱਚ ਕੁੱਦਣਾ, ਕੌਰ ਸਿੰਘ ਕੁੰਬੜਵਾਲ ਜੀ ਹੋਰਾਂ ਦਾ, ਜਾਂ ਮਤਲਬ ਉਧਰਲੇ ਵਾਲੇ ਪਾਸੇ ਨੂੰ ਜਾਣਾ? ਵੈਸੇ ਤਾਂ ਬੇਟਾ ਸਾਡਾ ਪਰਿਵਾਰ ਪਹਿਲਾਂ ਤੋਂ ਲਾ ਕੇ ਗੁਰਸਿੱਖ ਤੀ, ਕਾਫੀ ਜੀ ਬੱਚਿਆਂ ਤੋਂ ਲਾ ਕੇ। 3 ਬੇਟੇ ਸੀ ਮੇਰੇ, ਤੇ ਸਾਡਾ 5 ਜੀਆਂ ਦਾ ਅੰਮ੍ਰਿਤ ਛਕਿਆ ਹੋਇਆ ਸੀ ਪਰਿਵਾਰ ਨੇ। ਜਦੋਂ ਦਰਬਾਰ ਸਾਹਿਬ 'ਚ 84 ਤੇ ਅਟੈਕ ਹੋਇਆ ਬੇਟਾ, ਉਸ ਅਟੈਕ ਦੇ ਬਾਅਦ ਅਸੀਂ ਉੱਥੇ ਦਰਸ਼ਨ ਕਰਨ ਗਏ, ਕਿਉਂ ਸਾਰੀ ਸਿੱਖ ਕੌਮ ਦੇ ਹੀ ਹਿਰਦੇ ਬਲੁੰਦਰੇ ਗਏ ਤੇ। ਸਿੱਖ ਸੀ ਚਾਹੇ ਕੋਈ ਹਿੰਦੂ ਸੀ ਜਿਹੜਾ ਅਸਲੀ ਧਰਮ ਨੂੰ ਮੰਨਦਾ ਹੈ ਆਪਣੇ ਨੂੰ, ਤੇ ਸਾਰਿਆਂ ਨੇ ਉਸ ਗੱਲ ਦਾ ਅਫਸੋਸ ਜਤਾਇਆ। ਪਰ ਸਾਡੀਆਂ ਜੋ ਇਹ ਸਰਕਾਰਾਂ ਨੇ, ਇਹ ਘੱਟ ਗਿਣਤੀਆਂ 'ਤੇ ਬਹੁਤ ਜ਼ੁਲਮ ਕਰਦੀਆਂ ਨੇ, ਉਹਨਾਂ ਨੂੰ ਦਬਾਉਣਾ ਚਾਹੁੰਦੀਆਂ ਨੇ ਹਰ ਪੱਖੋਂ, ਵੀ ਇਹ ਆਪਦੇ ਧਰਮ ਦੇ ਵਿੱਚ ਵੀ ਪਰਪੱਕ ਨਾ ਹੋ ਜਾਣ, ਜਾਂ ਕਿਸੇ ਲੋਟ ਸਿਰ ਨਾ ਚੁੱਕਣ ਜੀ। ਉੱਥੇ ਬੇਟਾ ਜਦੋਂ ਅਸੀਂ ਦਰਸ਼ਨ ਕਰਨ ਗਏ ਤਾਂ ਬੜੀ ਕਾਫੀ ਸੰਗਤ ਸੀ, ਅਸੀਂ ਇੱਕ ਟਰੱਕ ਭਰ ਕੇ ਲੈ ਕੇ ਗਏ ਦਰਸ਼ਨ ਕਰਨ। ਪਹਿਲੋਂ ਵੀ ਜਾਂਦੇ ਰਹਿੰਦੇ ਸੀ, ਪਰ ਜਿਹੜਾ ਉਹ ਦੌਰ ਸੀ ਉਹਦੇ ਵਿੱਚ ਜਾਣ ਕੁਛ ਦਰਦ ਕੁਛ ਹੋਰ ਸੀ। ਤੇ ਬਾਕੀ ਸੰਗਤ ਜਿਹੜੀ ਨੇ ਨਹੀਂ ਕੋਈ ਇਤਿਹਾਸ ਨਹੀਂ ਪੜ੍ਹਿਆ ਜਾਂ ਕੋਈ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਤਾਂ ਇਹ ਹੁੰਦਾ। ਬਾਕੀ ਸੰਗਤ ਘਰ ਬੀਬੀਆਂ ਹੁੰਦੀਆਂ ਨੇ, ਸਿੰਘ ਵੀ ਤੇ ਨਾਲ ਇੱਥੇ ਵੀ ਗੋਲੀ ਮਾਰੀ ਹੈ, ਇੱਥੇ ਵੀ ਗੋਲੀ ਮਾਰੀ ਹੈ, ਇੱਦਾਂ ਗੋਲੀਆਂ ਗਿਣਦੇ ਫਿਰਨ ਉਹ। ਪਰ ਜੋ ਸਾਡੇ ਪਰਿਵਾਰ ਦਾ ਗੁਰਸਿੱਖੀ ਨਾਲ ਨਾਤਾ ਜੁੜਿਆ ਹੋਇਆ ਸੀ, ਉਹ ਕੁਛ ਹੋਰ ਸੀ। ਸਾਰੀ ਸੰਗਤ ਦਰਬਾਰ ਸਾਹਿਬ ਵੱਲ ਨੂੰ ਦਰਸ਼ਨ ਕਰਨ ਚਲੀ ਗਈ, ਮੈਂ ਵੀ ਸੰਗਤ ਦੇ ਪਿੱਛੇ ਪਿੱਛੇ ਹੀ ਚਲੀ ਗਈ। ਜਦ ਉੱਥੇ ਜਾ ਕੇ ਮੈਂ ਦੇਖਿਆ ਦਰਬਾਰ ਸਾਹਿਬ ਦੇ ਲਾਗੇ, ਤਾਂ ਉੱਥੇ ਸਿੰਘ ਹੈ ਨਹੀਂ ਸੀ ਨਾਲ ਜੀ। ਉਹ ਪਿੱਛੇ ਅਕਾਲ ਤਖਤ ਦੇ ਪ੍ਰਕਰਮਾਂ 'ਚ ਚੌਂਕੜਾ ਮਾਰ ਕੇ ਬੈਠ ਗਏ। ਮੈਂ ਇੱਥੋਂ ਵੇਖ ਕੇ ਪਿੱਛੇ ਮੁੜੀ, ਕਿਉਂ ਇੱਕ ਐਂ ਵੀ ਸੀ ਹੈ ਵੀ ਅਜੇ ਇੱਥੇ ਪਤਾ ਨਹੀਂ ਵੀ ਕਿਹਨੂੰ ਚੁੱਕ ਕੇ ਮਾਰ ਦੇਣਗੇ ਜਾਂ ਕਿਹਨੂੰ ਚੁੱਕ ਕੇ ਅੰਦਰ ਸੁੱਟ ਦੇਣਗੇ। ਚਲੋ ਮੈਂ ਕਾਹਲੀ ਉੱਥੋਂ ਮੁੜੀ, ਕਾਹਲੀ ਨਾਲ ਜਦੋਂ ਆਈ ਤਾਂ ਉੱਥੇ ਚੌਂਕੜਾ ਮਾਰੀ ਬੈਠੇ ਨੇ। ਮੈਂ ਕਿਹਾ ਖਾਲਸਾ ਜੀ ਤੁਸੀਂ ਵੀ ਦਰਸ਼ਨ ਕਰੋ, ਸਾਰੀ ਸੰਗਤ ਦਰਸ਼ਨ ਕਰ ਰਹੀ ਹੈ। ਤਾਂ ਉਹ ਅੱਖਾਂ 'ਚੋਂ ਹੰਝੂ ਸਿੱਟ ਕੇ ਕਹਿਣ ਲੱਗੇ, ਰੋਂਦੇ ਤਾਂ ਪਹਿਲਾਂ ਹੀ ਸੀ ਵੀ ਕਾਹਦੇ ਦਰਸ਼ਨ ਕਰੀਏ, ਸਿੰਘਣੀ ਪਿਓ ਦੇ ਸੀਨੇ 'ਚ ਗੋਲੀਆਂ ਵੱਜੀਆਂ ਦੇ ਜੀ, ਮੈਂ ਤਾਂ ਇਹ ਸਭ ਕੁਛ ਨਹੀਂ ਬਰਦਾਸ਼ਤ ਹੁੰਦਾ। ਮੈਂ ਕਿਹਾ ਖਾਲਸਾ ਜੀ ਬਾਕੀ ਸੰਗਤ ਵੀ ਦੇਖ ਰਹੀ ਹੈ, ਉੱਠੋ ਤੁਸੀਂ। ਚਲੋ ਮੈਂ ਉਹਨਾਂ ਨੂੰ ਕਿਹਾ ਤਾਂ ਉੱਠ ਕੇ ਉਹ ਮੇਰੇ ਨਾਲ ਚੱਲ ਪਏ। ਉਹ ਅੱਗੇ ਚੱਲ ਪਏ, ਮੈਂ ਉਹਨਾਂ ਦੇ ਪਿੱਛੇ ਦਰਬਾਰ ਸਾਹਿਬ 'ਚ ਆਏ। ਦੇਖਦੇ 4 ਚੁਫੇਰੇ ਵੀ, ਇੱਥੇ ਕੀ ਹੋਇਆ, ਇੱਥੇ ਆਹ ਹੋਇਆ, ਇੱਥੇ ਆਹ ਹੋਇਆ। ਬੜਾ ਜਾਣੀ ਮਨ ਨੂੰ ਠੇਸ ਪਹੁੰਚੀ ਬਹੁਤ ਜ਼ਿਆਦਾ। ਉੱਥੇ ਸੰਗਤ ਦਰਸ਼ਨ ਕਰਕੇ ਪਿੱਛੇ ਨੂੰ ਮੁੜੀ ਆਉਂਦੀ ਹੈ ਤੇ ਅਸੀਂ ਜਾਂਦੇ ਹਾਂ। ਉੱਥੇ ਕਹਿਣ ਲੱਗੇ ਵੀ ਸਿੰਘਣੀ ਅਰਦਾਸ ਕਰਨੀ ਹੈ।
ਮੈਂ ਕਿਹਾ ਖਾਲਸਾ ਜੀ ਹਾਂ। ਕਹਿੰਦੇ ਗੁਪਤ ਅਰਦਾਸ ਕਰਨੀ ਹੈ, ਆਪੋ ਆਪਣੇ ਮਨ ਦੇ ਜੋ ਬਲਬਲੇ ਨੇ ਅਰਦਾਸ ਕਰ ਦਿਓ। ਬੱਚਿਆਂ ਨੇ ਵੀ ਕੀਤੀ, ਮੈਂ ਵੀ ਕੀਤੀ। ਮੈਂ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਸਿੱਖੀ ਹੈ ਜੋ ਕੇਸਾਂ ਸਵਾਸਾਂ ਨਾਲ ਨਿਭਜੇ, ਅੰਗ ਸੰਗ ਰਹਿਣਾ ਵਾਹਿਗੁਰੂ। ਤੇ ਸਿੰਘ ਨੇ ਅਰਦਾਸ ਕੀਤੀ, ਸਾਰਿਆਂ ਨੂੰ ਘਰ ਆ ਕੇ ਪੁੱਛਣ ਲੱਗ ਗਈ। ਮੈਨੂੰ ਕਹਿੰਦੇ ਸਿੰਘ ਨੇ ਪਹਿਲਾਂ ਤੂੰ ਦੱਸ ਵੀ ਕੀ ਅਰਦਾਸ ਕੀਤੀ ਹੈ। ਮੈਂ ਕਿਹਾ ਖਾਲਸਾ ਜੀ ਤੁਸੀਂ ਦੱਸੋ। ਕਹਿੰਦੇ ਵੀ ਨਹੀਂ ਤੂੰ ਦੱਸ ਪਹਿਲਾਂ ਕੀ ਅਰਦਾਸ ਕਰੀਏ ਗੁਰੂ ਦੇ ਚਰਨਾਂ 'ਚ। ਮੈਂ ਕਿਹਾ ਵੀ ਮੈਂ ਤਾਂ ਇਹ ਅਰਦਾਸ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਵੀ ਸਿਰ 'ਤੇ ਮਿਹਰ ਭਰਿਆ ਹੱਥ ਰੱਖੀ, ਮੇਰੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਜੇ। ਕਹਿੰਦੇ ਵਧੀਆ ਹੋਇਆ, ਖੈਰ ਤੁਸੀਂ ਵੀ ਵਧੀਆ ਅਰਦਾਸ ਕੀਤੀ ਹੈ, ਪਰ ਮੈਂ ਤਾਂ ਸਿੰਘਣੀ ਕੁਛ ਵਾਹਿਗੁਰੂ ਨੂੰ ਹੋਰ ਹੀ ਕਹਿ ਆਇਆ। ਮੈਂ ਕਿਹਾ ਕੀ ਕਿਹਾ ਤੁਸੀਂ? ਕਹਿੰਦੇ ਮੈਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਵੀ ਸਤਿਗੁਰੂ ਮੇਰੇ ਤੋਂ ਤੁਹਾਡੇ ਸੀਨੇ ਦੇ ਵਿੱਚ ਗੋਲੀਆਂ ਲੱਗੀਆਂ ਬਰਦਾਸ਼ਤ ਨਹੀਂ ਹੁੰਦੀਆਂ, ਜਦੋਂ ਵੀ ਮੈਂ ਤੁਹਾਡੇ ਚਰਨਾਂ 'ਚ ਆਵਾਂ ਤਾਂ ਤੁਹਾਡੇ ਦਰਦ ਦਾ ਬਦਲਾ ਲੈ ਕੇ ਆਵਾਂ। ਗੋਲੀਆਂ ਮੇਰੇ ਸੀਨੇ 'ਚ ਵੱਜਣ, ਮੇਰੇ ਪਿੱਠ 'ਚ ਵੀ ਨਾ ਵੱਜਣ, ਕੋਈ ਕਹੇ ਵੀ ਭੱਜੇ ਜਾਂਦੇ ਦੇ ਪੁਲਿਸ ਨੇ ਗੋਲੀ ਮਾਰੀ। ਬਸ ਬੇਟਾ ਘਰੇ ਆ ਗਏ। ਉਸ ਤੋਂ ਬਾਅਦ ਸਿੰਘਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ, ਪ੍ਰਸ਼ਾਦਾ ਪਾਣੀ ਛਕਣਾ। ਉਸ ਤੋਂ ਬਾਅਦ ਸਾਡੇ ਨਗਰ ਦੇ ਵਿੱਚ ਗੁਰੂ ਘਰ ਨਹੀਂ ਸੀ। ਇੱਕ ਇੱਧਰ ਰਮਦਾਸ ਭਗਤ ਦਾ ਹੈਗਾ ਸੀ, ਛੋਟਾ ਜਿਹਾ ਦਰਬਾਰ ਸਾਹਿਬ ਬਣਿਆ ਹੋਇਆ, ਬਾਕੀ ਹੈ ਨਹੀਂ ਸੀ। ਉੱਥੇ ਇੱਕ ਕਮਰਾ ਜਿਹਾ ਸੀ ਐਡਾ ਕੁ, ਉਹਦੇ ਵਿੱਚ 3 ਕੁ ਖਣਾਂ ਦਾ ਗੁਰੂ ਮਹਾਰਾਜ ਪ੍ਰਕਾਸ਼ ਕਰੇ ਹੁੰਦੇ, ਉੱਤੇ ਚੋਏ ਪਈ ਜਾਂਦੇ। ਬਸ ਫਿਰ ਆ ਕੇ ਤਿਆਰੀ ਵਿੱਢ ਲਈ ਵੀ ਗੁਰੂ ਘਰ ਬਣਾਉਣਾ। ਪਹਿਲਾਂ ਗੁਰੂ ਦੇ ਨਿਸ਼ਾਨ ਝੂਲਣਗੇ, ਫਿਰ ਉਸ ਤੋਂ ਬਾਅਦ ਜੋ ਮਹਾਰਾਜ ਦਾ ਹੁਕਮ ਹੋਊ। ਫਿਰ ਬੇਟਾ ਉਹਨਾਂ ਨੇ ਰੇਡੂਏ ਦੇ ਵਿੱਚ ਹਰ ਰੋਜ਼ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕਾਫੀ ਸੰਗਤ ਜੁੜਦੀ ਗਈ। ਸਾਰਾ ਨਗਰ ਹੀ ਸਾਡਾ ਇੰਨਾ ਜੁੜ ਗਿਆ ਵੀ 1 ਸਾਲ ਵਿੱਚ ਦੀ 5 ਮੰਜ਼ਲੀ ਇਮਾਰਤ ਦਰਬਾਰ ਸਾਹਿਬ ਦੀ ਬਣਾਤੀ। ਜਿੰਨਾ ਵੀ ਕੋਈ ਛੋਟਾ ਤੀ ਉਹਨੇ ਘੱਟ ਦਾਨ ਕੀਤਾ, ਜੋ ਕੋਈ ਜਿੱਦਾਂ ਹੁਣ ਕੋਈ ਦਿਹਾੜੀਦਾਰ ਵੀ ਹੁੰਦਾ ਹੈ 20 ਰੁਪਈਆਂ ਦੀ ਦਿਹਾੜੀ ਲਾ ਕੇ ਆਇਆ, ਉਦੋਂ ਤਾਂ ਇੰਨੀ ਕੀ ਹੁੰਦੀ, ਤਾਂ ਉਹਦੇ 'ਚੋਂ 5 ਰੁਪਏ ਉਹਨੇ ਦਾਨ ਕਰਕੇ ਜਾਣੇ, ਮੇਰਾ ਵੀ ਯੋਗਦਾਨ ਪੈ ਜਾਊ। ਉੱਥੇ ਗੁਰੂ ਘਰ ਰਹਿ ਕੇ ਸੇਵਾ ਕਰੀ। ਸੇਵਾ ਕਰਦੇ ਕਰਦੇ ਟੁਕੜੀ ਲੱਗ ਰਹੀ ਸੀ ਸਾਡੇ ਦਰਬਾਰ ਸਾਹਿਬ ਦੇ ਵਿੱਚ। ਤਾਂ ਕੁਛ ਟੁਕੜੀ ਥੋੜ੍ਹੀ ਘਟ ਗਈ, ਤਾਂ ਸਿੰਘ ਲੈਣ ਚੱਲਿਆ ਸੀ ਸ਼ੇਰਪੁਰ ਤੋਂ। ਜਾਂਦਿਆਂ ਨੂੰ ਉਹਨਾਂ ਨੂੰ ਧੰਦੀਵਾਲ ਪਿੰਡ ਪੈਂਦਾ ਨੇੜੇ ਲਾਗੇ, ਤਾਂ ਉੱਥੇ ਪਤਾ ਨਹੀਂ ਕਿਸੇ ਸਿੰਘ 'ਤੇ ਤਸ਼ੱਦਦ ਕੀਤਾ ਜਾਂ ਕੋਈ ਮਾਰਿਆ ਪੁਲਿਸ ਵਾਲੇ ਨੇ। 2 ਪੁਲਿਸ ਵਾਲੇ ਜਾਂਦੇ ਸੀ, ਉਹ ਮਾਰਤੇ ਰਾਜ ਸਿੰਘਾਂ ਨੇ। ਪਤਾ ਨਹੀਂ ਕੀ ਉਹਨਾਂ ਨਾਲ ਉਹਨਾਂ ਦੀ ਹੈਗੀ ਸੀ। ਵੈਸੇ ਤਾਂ ਪੁਲਿਸ ਵਾਲੇ ਵੀ ਆਪਣੇ ਹੀ ਮੁੰਡੇ ਨੇ, ਉਹ ਕਿਹੜਾ ਕੋਈ ਬਗਾਨੇ ਸੀ। ਬਸ ਪੁਲਿਸ ਨਾਲ ਨਫ਼ਰਤ ਹੀ ਇੰਨੀ ਹੋ ਗਈ ਸੀ ਉਦੋਂ, ਕਿਉਂ ਪੁਲਿਸ ਤਾਂ ਜ਼ੁਲਮ ਬਹੁਤ ਕਰਦੀ ਸੀ। ਉੱਥੇ ਪਤਾ ਹੀ ਨਹੀਂ ਸੀ ਲੱਗਦਾ ਵੀ ਕਿਹੜਾ ਚੰਗਾ ਕਿਹੜਾ ਮਾੜਾ। ਤੁਸੀਂ ਕਿਹਾ ਕਿ ਪੁਲਿਸ ਜ਼ੁਲਮ ਬਹੁਤ ਕਰਦੀ ਸੀ, ਤੁਹਾਨੂੰ ਵੀ ਕਾਫੀ ਜ਼ੁਲਮ ਦਾ ਸਾਹਮਣਾ ਕਰਨਾ ਪਿਆ, ਤੁਹਾਡੇ ਤੇ ਵੀ ਕਾਫੀ? ਹਾਂ ਬੇਟਾ ਮੇਰੇ ਤੇ ਤਾਂ ਬਹੁਤ ਭਾਰੀ ਜ਼ੁਲਮ ਹੋਇਆ ਉਹਨਾਂ ਨੇ ਸਾਨੂੰ। ਮੇਰਾ ਭਰਾ ਸੀ, ਪਹਿਲੋਂ ਇਹ ਗੱਲ ਸੁਣੋ, ਉੱਥੋਂ ਚੁੱਕ ਕੇ ਜਦੋਂ ਉਹ ਮਾਰਤੇ ਪੁਲਿਸ ਵਾਲੇ, ਉਹਨਾਂ ਨੂੰ ਚੁੱਕ ਕੇ ਸਿੰਘ ਉਸੇ ਬੱਸ ਵਿੱਚ ਜਾ ਰਿਹਾ ਸੀ। ਜਦੋਂ ਵੇਖਿਆ ਬੱਸ ਵਾਲਿਆਂ ਨੇ ਰੋਕ ਕੇ ਵੀ ਮਾਰੇ ਪਏ ਨੇ ਪੁਲਿਸ ਵਾਲੇ, ਕੁਛ ਸਾਖਦੇ ਸੀ, ਉਹ ਚੁਕਵਾ ਕੇ ਸਿੰਘ ਨੇ ਬੱਸ ਦੇ ਵਿੱਚ ਧਰੇ ਵੀ ਸ਼ੇਰਪੁਰ ਹਸਪੀਟਲ ਲੈ ਚੱਲਾਂਗੇ। ਤੇ ਜਦੋਂ ਮੂਲ ਵਾਲਾ ਸਾਹਿਬ ਗਏ ਤਾਂ ਇੱਕ ਸਿੰਘ ਨੇ ਉਹਨੂੰ ਕਿਹਾ ਵੀ ਬਾਬਾ ਜੀ ਤੁਸੀਂ ਪਰੇ ਟਲ ਜਾਓ। ਕਹਿਣ ਲੱਗਿਆ ਗੁਰਮੁਖਾ ਕੀ ਗੱਲ? ਕਹਿੰਦਾ ਨਹੀਂ ਬਸ ਮੈਂ ਤੁਹਾਨੂੰ ਦੱਸਤਾ ਬਾਬਾ ਜੀ, ਤੁਸੀਂ ਚਲੇ ਜਾਓ। ਮੂਲ ਵਾਲਾ ਸਾਹਿਬ ਉੱਤਰ ਕੇ ਉਹ ਇੱਧਰ ਨੂੰ ਬੱਸ ਚੜ੍ਹ ਗਏ, ਬਰਨਾਲੇ ਕਿੰਨੀ ਨੂੰ, ਰੰਗੀਆਂ ਵੰਨੀ ਨੂੰ, ਤੇ ਬੱਸ ਸ਼ੇਰਪੁਰ ਚਲੀ ਗਈ। ਬਸ ਫਿਰ ਤਾਂ ਪੁਲਿਸ ਨੇ ਘੇਰਾ ਪਾ ਲਿਆ ਘਰ ਨੂੰ। ਪਤਾ ਨਹੀਂ ਕਿਹਨੇ ਕਿਹਾ ਵੀ ਉੱਥੇ ਜਾਓ। ਨਾਲੇ ਕੋਈ ਸਾਡੀ ਉਹਦੇ ਵਿੱਚ ਕੋਈ ਹੱਥ ਨਹੀਂ ਸੀ, ਕੋਈ ਸਾਡੀ ਉਹਨਾਂ ਨਾਲ ਰੰਜਿਸ਼ ਨਹੀਂ ਤੀ, ਨਾ ਅਸੀਂ ਉਹਨਾਂ ਨੂੰ ਜਾਣਦੀ ਤੇ ਪੁਲਿਸ ਵਾਲਿਆਂ ਨੂੰ। ਬਸ ਉਹ ਪੁਲਿਸ ਵਾਲੇ ਮਰੇ ਕਰਕੇ ਉਹਨਾਂ ਨੇ ਘੇਰਾ ਪਾ ਲਿਆ ਘਰ ਨੂੰ। ਬੜੀ ਪੁਲਿਸ ਪੈ ਗਈ, ਪਈ ਹੋਈ ਤਾਂ ਮੈਂ ਇੱਥੋਂ ਨਿਕਲ ਗਈ, ਪਿੰਡ 'ਚ ਚਲੀ ਗਈ। ਬੱਚੇ ਇੱਧਰ ਨਿਕਲ ਗਏ, ਖੇਤ ਵੱਲ ਚਲੇ ਗਏ। ਜਾਣੀ ਸਾਰਾ ਪਰਿਵਾਰ ਅੱਡੋ ਅੱਡ। ਇੱਕ ਛੋਟਾ ਬੱਚਾ 7ਵੀਂ 'ਚ ਪੜ੍ਹਦਾ ਸੀ, ਤੇ ਉਸ ਤੋਂ ਵੱਡਾ ਤੀ ਜਿਹੜਾ ਉਹ 9ਵੀਂ 'ਚ ਸੀ। ਗੁਰਵਿੰਦਰ ਨੇ 10ਵੀਂ ਕਰ ਲਈ ਸੀ, ਜਿਹੜਾ ਬੇਟਾ ਮੇਰਾ ਸ਼ਹੀਦ ਹੋ ਗਿਆ। ਬਸ ਬੇਟਾ ਫਿਰ ਤਾਂ
ਦਰਬਾਰ ਸਾਹਿਬ ਦੀ ਉਹ ਟੁਕੜੀ ਲੈਣ ਜਾਂਦੇ ਕਿ ਵਿੱਚ ਹੀ ਕੰਮ ਰਹਿ ਗਿਆ। ਫਿਰ ਤਾਂ ਪੁਲਿਸ ਆਈ, ਚੁੱਕ ਕੇ ਲੈ ਗਈ। ਕਦੀ ਰਾਤੀ ਆ ਗਈ, ਕਦੀ ਦਿਨੇ ਆ ਗਈ, ਕਦੀ ਕਿਸੇ ਦੇ ਘਰ ਸੌਣਾ, ਕਦੀ ਕਿਸੇ ਦੇ ਘਰ ਸੌਣਾ। ਅਤੇ ਬੜਾ ਸਿੰਘ 'ਤੇ ਵੀ ਇੰਨਾ ਤਸ਼ੱਦਦ ਹੁੰਦਾ ਰਿਹਾ। ਇੱਕ ਵਾਰ ਖਮਾਣੋਂ ਫੜ ਲਏ ਭਾਈ ਸਾਹਿਬ, ਭਾਈ ਗੁਰਦੇਵ ਸਿੰਘ ਕੌਂਕੇ ਨਾਲ। ਭਾਈ ਸਮਿੰਦਰ ਸਿੰਘ ਵੀ ਸੀਗੇ ਆਪਣੇ ਸ਼ਾਇਦ ਫਤਿਹਗੜ੍ਹ ਸਾਹਿਬ ਦੇ ਜਥੇਦਾਰ ਸੀ, ਮੈਨੂੰ ਇੰਨਾ ਨਹੀਂ ਪਤਾ। ਭਾਈ ਗੁਰਦੇਵ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ। ਇੱਥੇ ਕਥਾ ਕਰਾਈ ਸੀ ਅਸੀਂ ਉਹਨਾਂ ਤੋਂ 15 ਦਿਨ। ਸਿੰਘ ਲੈ ਕੇ ਆਇਆ ਉਹਨਾਂ ਨੂੰ ਵੀ ਸਿੱਖੀ ਦਾ ਪ੍ਰਚਾਰ ਹੋਊਗਾ ਤਾਂ ਵਧੂ ਫੁੱਲੂ। ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਜਦੋਂ ਰਾਜੋ ਮਾਜਰਾ ਅੰਮ੍ਰਿਤ ਛਕਾ ਕੇ ਲਿਆਂਦਾ, 350 ਪ੍ਰਾਣੀ ਨੇ ਅੰਮ੍ਰਿਤ ਛਕਿਆ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ। ਮਨ ਵੀ ਅੱਧੇ ਪਿੰਡ ਵਾਂਗੂ ਹੀ ਗੁਰਸਿੱਖ ਹੋ ਗਿਆ ਤੇ ਇੱਕ ਅੱਧੇ ਤੋਂ ਵੀ ਜ਼ਿਆਦਾ। ਉਸ ਤੋਂ ਬਾਅਦ ਫਿਰ ਜਦੋਂ ਆਹ ਚੱਕਰ ਹੋ ਗਿਆ ਬੇਟਾ ਸਾਡੇ, ਫਿਰ ਪਰਿਵਾਰ ਬਿਖਰ ਗਿਆ। ਇੱਦਾਂ ਹੀ ਬਾਹਰ ਖੁੱਲ੍ਹੇ ਛੱਡ ਕੇ ਸਾਰਾ ਪਰਿਵਾਰ, ਕੋਈ ਕਿਧਰੇ ਕੋਈ ਕਿਧਰੇ। ਤੁਹਾਡੇ 'ਤੇ ਕਿੰਨਾ ਕੁ ਤਸ਼ੱਦਦ ਹੋਇਆ ਉਦੋਂ ਜਦੋਂ ਪਰਿਵਾਰ ਬਿਖਰ ਜਾਂਦਾ? ਤੁਸੀਂ ਕਾਫੀ ਇੰਟਰਵਿਊਆਂ ਦੇ ਵਿੱਚ ਕਿਹਾ ਕਿ ਸਾਡੇ 'ਤੇ ਕਾਫੀ ਤਸ਼ੱਦਦ ਹੋਇਆ। ਮੇਰੇ ਤੇ ਮੇਰਾ ਭਰਾ ਸੀ ਵੀਰ, ਅਸੀਂ ਮਲੇਰਕੋਟਲੇ ਕੁਛ ਕੱਪੜਾ ਲੀੜਾ ਜਿਹਾ ਲੈਣ ਗਏ ਸੀ। ਅਸੀਂ ਆੜਤੀ ਦੀ ਦੁਕਾਨ 'ਚ ਬੈਠੇ ਸੀ। ਉਹਨੇ ਮੇਰੇ ਭਰਾ ਨੇ ਆੜਤੀ ਤੋਂ 10,000 ਰੁਪਈਆ ਮੰਗਿਆ। ਉਹ ਕਹਿੰਦਾ ਵੀ ਨਿਰਣੀ ਜੀ ਸੰਨ ਹੈ ਗੁਰਦੀਪ ਸਿੰਘ। ਉਹ ਕਹਿੰਦਾ ਵੀ ਸਾਨੂੰ ਜ਼ਰੂਰੀ ਹੈ, ਅਸੀਂ ਕੱਪੜੇ ਲੀੜੇ ਲੈਣੇ, ਸਾਨੂੰ ਕੋਈ ਵਿਆਹ ਆ ਗਿਆ ਹੈ। ਉਹਨੇ 10,000 ਰੁਪਈਆ ਦੇ ਦਿੱਤਾ। ਸਾਨੂੰ ਨਹੀਂ ਪਤਾ ਬੇਟਾ ਕਿਹਨੇ CID ਕੀਤੀ ਜਾਂ ਕਿੱਦਾਂ ਪੁਲਿਸ ਨੂੰ ਪਤਾ ਲੱਗਿਆ ਵੀ ਮੈਂ ਸਾਦੇ ਲਿਬਾਸ 'ਚ ਸੀ। ਮੇਰੇ ਕੇਸ ਕੀ ਵੀ ਨਹੀਂ ਸੀ ਕੀਤੀ, ਮੈਂ ਕੇਸ ਕੀ ਵੀ ਸਿੰਘਾਂ ਨੇ ਖਿਲਾਤੀ ਸੀ। ਕਹਿੰਦੇ ਭੈਣ ਜੀ ਵੀ ਬਿਲਕੁਲ ਤੁਹਾਡੀ ਪਛਾਣ ਨਹੀਂ ਹੋਣੀ ਚਾਹੀਦੀ। ਮੈਂ ਪਿੱਛੇ ਨੂੰ ਬਾਹ ਕੇ ਕੇਸ ਪਿੱਛੇ ਜੂੜਾ ਕਰ ਲੈਣਾ। ਬਸ ਬੇਟਾ ਉੱਥੋਂ ਫਿਰ ਸਾਨੂੰ ਪੁਲਿਸ ਨੇ ਚੁੱਕ ਲਿਆ, ਮਲੇਰਕੋਟਲੇ ਤੋਂ, ਡੇਲੋਂ ਦੀ ਪੁਲਿਸ ਨੇ ਚੁੱਕ ਕੇ ਲੈ ਗਈ। ਅਤੇ ਮੈਨੂੰ ਰਾਹ ਦੇ ਵਿੱਚ ਪੁਲਿਸ ਵਾਲੇ ਕਹਿਣ ਲੱਗੇ ਵੀ ਤੈਨੂੰ ਹਥਿਆਰਾਂ ਨੂੰ ਪੈਸੇ ਦਿੱਤੇ ਸੀ ਤਾਂ ਉਹ ਹਥਿਆਰ ਨਹੀਂ ਲਿਆ ਕੇ ਦਿੱਤੇ ਸਿੰਘਾਂ ਨੂੰ, ਵੈਸੇ ਸਿਵਲ ਵਰਦੀਆਂ 'ਚ ਵੀ ਅਸੀਂ ਸਿੰਘ ਹਾਂ। ਮੈਂ ਕਿਹਾ ਭਰਾ ਜੀ ਮੈਨੂੰ ਤਾਂ ਕੋਈ ਕਿਸੇ ਨੇ ਪੈਸਾ ਨਹੀਂ ਦਿੱਤਾ। ਕਹਿੰਦੇ ਸੁਖਦੇਵ ਸਿੰਘ ਬੱਬਰ ਨੇ ਤੈਨੂੰ ਪੈਸੇ ਦਿੱਤੇ ਆ? ਮੈਂ ਕਿਹਾ ਨਾ, ਮੈਂ ਤਾਂ ਉਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ। ਹੁਣ ਸਿੰਘ ਦੀ ਤਾਂ ਜਿਹੜੀ ਬੋਲੀ ਹੈ ਬੇਟਾ ਉਹੀ ਬੋਲਣਾ ਹੈ। ਬਿਲਕੁਲ। ਕਹਿੰਦੇ ਚਲੋ ਫਿਰ ਅਸੀਂ ਕਰਾ ਦਿੰਦੇ ਹਾਂ ਦਰਸ਼ਨ ਅੱਜ ਤੁਹਾਨੂੰ। ਅਤੇ ਮੈਂ ਕਿਹਾ ਧੰਨ ਭਾਗ ਨੇ ਮੇਰੇ ਜੀ, ਮੇਰੇ ਦਰਸ਼ਨ ਹੋ ਜਾਣ ਕੁਰਬਾਨੀ ਵਾਲੇ ਸਿੰਘਾਂ ਦੇ। ਬਸ ਬੇਟਾ ਉੱਥੇ ਜਦੋਂ ਮੈਂ ਮੁਸ਼ਕਾਂ ਦੇ ਕੇ ਪਿੱਛੇ ਸਾਡੇ ਅੱਖਾਂ ਬੰਨੀਆਂ ਹੋਈਆਂ, ਅਤੇ ਜਦੋਂ ਮੇਰੀਆਂ ਅੱਖਾਂ ਖੋਲ੍ਹੀਆਂ ਉਹਨਾਂ ਨੇ, ਜਦੋਂ ਮੈਂ ਦੇਖਿਆ ਠਾਣਾ ਡੇਲੋਂ, ਅਤੇ ਫਿਰ ਉਦੋਂ ਮੈਂ ਅਤੇ ਮੇਰਾ ਭਰਾ ਇਕੱਠੇ ਬੈਠੇ ਤੇ ਮੈਂ ਕਿਹਾ ਗੁਰਦੀਪ ਜੋ ਮਰਜ਼ੀ ਹੋਵੇ ਇਹ ਮਿੱਟੀ ਨੇ ਇੱਕ ਦਿਨ ਮਿੱਟੀ ਹੋ ਜਾਣਾ, ਪਰ ਦੇਖੀ ਮੇਰਾ ਵੀਰ ਕੋਈ ਐਸਾ ਮੂੰਹ ਨਾ ਖੋਲ ਦੇਈਂ ਵੀ ਆਪਣੀ ਵਜ੍ਹਾ ਨਾਲ ਕਿਸੇ ਹੋਰ ਸਿੰਘ 'ਤੇ ਵਿਪਤਾ ਪੈ ਜਾਏ। ਕਹਿੰਦਾ ਭੈਣੇ ਬੇਫਿਕਰ ਰਹੇ। ਚੱਲ ਉੱਥੇ ਬੇਟਾ ਸਾਨੂੰ ਰੱਖਿਆ ਉਹਨਾਂ ਨੇ 22 ਦਿਨ। ਇੰਨਾ ਅੰਨਾ ਘੋਰ ਤਸ਼ੱਦਦ ਸਾਡੇ 'ਤੇ ਹੁੰਦਾ ਰਿਹਾ ਵੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ। ਪਹਿਲਾਂ ਤਾਂ ਮੇਰੇ ਭਰਾ ਨੂੰ ਉਹ ਇੱਥੇ ਪਿੱਛੇ ਮੁਸ਼ਕਾਂ ਬੰਨ੍ਹ ਕੇ ਇੱਦਾਂ ਬਾਹਾਂ, ਉਹਦੇ 'ਚ ਡੰਡਾ ਪਾ ਕੇ ਉੱਪਰ ਟੰਗ ਲਿਆ ਕਰਨਾ, ਆਹ ਚੀਜ਼ ਸਾਰੀ ਮੂਹਰੇ ਨਿਕਲ ਜਾ ਕਰੇ। ਲਾ ਲਿਆ ਕਰਨ, ਕੰਧ ਨਾਲ ਲਾ ਕੇ ਐਂ ਦੱਬ ਦਿਆ ਕਰਨ, ਫੇਰ ਟੰਗ ਲਿਆ ਕਰਨ। ਬਹੁਤ ਬੁਰਾ ਤਸ਼ੱਦਦ ਮੈਨੂੰ ਸਾਹਮਣੇ ਬਹਾ ਕੇ ਉਹਨਾਂ ਨੇ ਕੀਤਾ। ਫਿਰ ਕਹਿੰਦੇ ਦਾ ਲਾਓ ਇੱਕ ਸ਼ਹਿਰਾ, ਇਹਦੇ ਸਾਹਮਣੇ ਨੰਗਾ ਕਰਕੇ ਇਹਦੀ ਭੈਣ ਦੇ ਇਹਨੂੰ ਬੇਪਤ ਕਰਕੇ ਫਿਰ ਇਹਨੂੰ ਦਿੰਨੇ ਮੱਤ। ਜਦੋਂ ਉਹਨਾਂ ਨੇ ਨਾਲਾ ਖੋਲ੍ਹਿਆ ਮੇਰੇ ਭਰਾ ਦਾ, ਖੋਲ੍ਹ ਕੇ ਗਲੇ ਦੇ ਵਿੱਚ ਪਾਤਾ। ਮੈਂ ਅੱਖਾਂ ਮੀਚ ਲੀਆਂ। ਕਹਿੰਦਾ ਲਿਆ ਅਸੀਂ ਮੀਚ ਦਿੰਦੇ ਹਾਂ ਸਮਾਰ ਕੇ, ਮੰਗਾ ਕੇ ਮਿਰਚਾਂ ਮੇਰੀਆਂ ਅੱਖਾਂ ਦੇ ਵਿੱਚ ਪਾਤੀਆਂ ਚੁੰਡੀਆਂ। ਫਿਰ ਉਸ ਤੋਂ ਬਾਅਦ ਬੇਟਾ ਮੇਰੇ ਗੁਪਤੰਗਾਂ ਦੇ ਵਿੱਚ ਲੇਡੀ ਕਾਂਸਟੇਬਲ ਤੋਂ ਮਿਰਚਾਂ ਪਵਾਈਆਂ ਗਈਆਂ। ਚਲੋ ਵਾਹਿਗੁਰੂ ਦੇ ਮੈਨੂੰ ਕੋਈ ਸ਼ਿਕਵਾ ਨਹੀਂ, ਪਰ ਜਿਹੜਾ ਜ਼ਾਲਮਾਂ ਨੇ ਕੀਤਾ, ਤੁਸੀਂ ਐਂ ਦੱਸੋ ਵੀ 14 ਸਾਲ ਦੇ, 15 ਸਾਲ ਦੇ, 18-19 ਸਾਲ ਦੇ ਬੱਚੇ ਕਿਹੜੀ ਮੂਵਮੈਂਟ ਦੇ ਵਿੱਚ ਸ਼ਾਮਲ ਤੇ ਜਿਨ੍ਹਾਂ ਤੇ ਇਹਨਾਂ ਨੇ ਇੰਨਾ ਤਸ਼ੱਦਦ ਕਰ ਕਰਕੇ ਮਾਰੇ। ਚਲੋ ਮੈਂ ਤਾਂ ਕਹਿੰਦੀ ਹਾਂ ਵੀ ਸਾਡੇ ਤਾਂ ਸਿੰਘ ਭਗੌੜੇ ਹੋ ਗਏ ਸੀ। ਬਸ ਉਸ ਤੋਂ ਬਾਅਦ ਫਿਰ ਸਿੰਘ ਹੱਥ ਨਹੀਂ ਆਇਆ। ਸਿੰਘ ਨੇ ਪੁਲਿਸ ਦੇ ਹੱਥ ਨਹੀਂ ਆਉਣਾ, ਕਹਿੰਦਾ ਮਰਨਾ ਮਨਜ਼ੂਰ ਹੈ। ਸੋ ਇਹ ਕਹਾਣੀ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ।
ਕਾਫੀ ਵੱਡਾ ਜਿਗਰਾ ਕਰਕੇ ਇੱਥੇ ਬੈਠੇ ਆ। ਜਦੋਂ ਗੱਲਾਂ ਸੁਣ ਰਹੇ ਆ ਤਾਂ ਦਿਲ ਰੋ ਰਿਹਾ ਗਾ ਕਿ ਕੀ ਪੰਜਾਬ ਦੇ ਜੰਮੇ ਜਾਇਆਂ ਨੂੰ ਨਿੱਤ ਮੁਹਿੰਮਾਂ, ਕੀ ਪੰਜਾਬ ਦੇ ਉਹਨਾਂ ਲੋਕਾਂ ਦੇ ਉੱਪਰ ਤਸ਼ੱਦਦ ਕਿਉਂ ਹੋਇਆ। ਅਸੀਂ ਅੱਜ ਇੱਕ ਕਹਾਣੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹੜੇ ਅੱਜ ਵੀ ਬੜੇ ਵਾਰ ਚੀਕਦੇ ਨੇ, ਬੜਾ ਰੌਲਾ ਪਾਉਂਦੇ ਨੇ ਕਿ ਪੰਜਾਬ ਖੱਪ ਗਿਆ, ਪੰਜਾਬ ਮਰ ਗਿਆ। ਪਰ ਪੰਜਾਬ ਨੂੰ ਖਪਾਉਣ ਵਾਲੇ, ਪੰਜਾਬ ਨੂੰ ਮਾਰਨ ਵਾਲੇ ਕੌਣ ਲੋਕ ਸਨ, ਉਹ ਅੱਜ ਇਹਨਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ। ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ, ਇਸੇ ਕਰਕੇ ਅਸੀਂ ਥੋੜ੍ਹਾ ਬਹੁਤਾ ਚੁੱਪ ਕਰਕੇ ਬੈਠੇ ਆਂਗੇ। ਤੁਸੀਂ ਦੇਖ ਸਕਦੇ ਹੋ ਕਿ ਅੱਜ ਕੌਰ ਸਿੰਘ ਕੁੰਬੜਵਾਲ ਦੇ ਅਸੀਂ ਘਰ ਬੈਠੇ ਹਾਂ, ਤਾਂ ਅਜਿਹੇ ਪਤਾ ਨਹੀਂ ਕਿੰਨੇ ਕੁ ਘਰ ਹੋਣੇ ਆ ਜਿਹੜੇ ਘਰਾਂ ਦੇ ਉੱਪਰ ਤਸ਼ੱਦਦ ਹੋਇਆ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜੂਨ 1984 ਤੋਂ ਬਾਅਦ 10 ਸਾਲ ਪੰਜਾਬ ਨੇ ਜੋ ਸੰਤਾਪ ਭੋਗਿਆ, ਉਹ ਸੰਤਾਪ ਬਿਆਨ ਨਹੀਂ ਕੀਤਾ ਜਾ ਸਕਦਾ। ਮਾਤਾ ਜੀ, ਜਦੋਂ ਅਜਿਹਾ ਤਸ਼ੱਦਦ ਹੁੰਦਾ ਸੀ, ਸਿੰਘ ਆਉਂਦੇ ਸੀ ਘਰ ਦੇ ਵਿੱਚ, ਹਾਂ ਬੇਟਾ, ਫਿਰ ਕਦੇ ਮੁਲਾਕਾਤ ਹੋਈ ਸਿੰਘ ਸਾਹਿਬ ਦੇ ਨਾਲ? ਜਦੋਂ ਭਗੌੜੇ ਹੋ ਗਏ ਸੀ ਫਿਰ ਮੈਂ ਵੈਸੇ ਤਾਂ ਨਾਲ ਹੀ ਤੀ ਸਿੰਘ ਦੇ ਜੀ। ਕਦੀ ਨਾਲ ਚੱਲ ਪੈਣਾ ਰਾਤੀ, ਕਦੀ ਜੇ ਦੂਰ ਦਾ ਸਫ਼ਰ ਹੁੰਦਾ ਤਾਂ ਮੈਨੂੰ ਕਹਿੰਦੇ ਬੱਸ ਚੜ੍ਹ ਕੇ ਆ ਜੀ। ਤੇ ਵੈਸੇ ਤਾਂ ਮੈਂ ਨਾਲ ਹੀ ਰਹੀਆਂ। ਬੱਚੇ ਰਿਸ਼ਤੇਦਾਰੀਆਂ 'ਚ ਛੋਟੇ ਤੇ ਜਿਹੜੇ ਛੱਡ ਰੱਖੇ ਸੀ। ਵੱਡਾ ਬੇਟਾ ਅਸੀਂ ਮਲੇਰਕੋਟਲੇ ਡਾਕਟਰੀ ਦੀ ਦੁਕਾਨ ਤੇ ਲਾਤਾ ਵੀ ਚੱਲ ਕੋਈ ਕੰਮ ਸਿੱਖ ਲੂ, ਕਿੱਤਾ ਕਿਤੇ ਬਾਹਰ ਅੰਦਰ ਨਿਕਲ ਕੇ ਦੁਕਾਨ ਕਰ ਲੂ, ਚੱਲ ਆਪਦਾ ਟਾਈਮ ਪਾਸ ਕਰੀ ਜਾਓ। ਬਸ ਉੱਥੋਂ ਪਤਾ ਨਹੀਂ ਕਿੱਦਾਂ ਸਿੰਘਾਂ ਨਾਲ ਸੰਪਰਕ ਹੋਇਆ, ਸਾਨੂੰ ਨਹੀਂ ਇਹ ਗੱਲ ਦਾ ਪਤਾ। ਉੱਥੋਂ ਭਗੌੜਾ ਹੋ ਕੇ 7 ਮਹੀਨੇ ਬਾਅਦ ਸਾਨੂੰ ਬੇਟਾ ਮਿਲਿਆ। ਆਸ ਤਾਂ ਹੈ ਨਹੀਂ ਤੀ ਕੋਈ ਵੀ ਹੁਣ ਜਿਉਂਦੇ ਜਿਉਂਦੇ ਵੀ ਇੱਕ ਵਾਰ ਮੇਲ ਹੋ ਜੂ ਬੇਟੇ ਨਾਲ ਜਾਂ ਨਹੀਂ। ਵੈਸੇ ਤਾਂ ਸਾਰੇ ਹੀ ਆਪਦੇ ਸੀ। ਫਿਰ ਇਹ ਦੁਨਿਆਵੀ ਦੁਨੀਆ ਦੇ ਵਿੱਚ ਜਦੋਂ ਆਪਾਂ ਹੁੰਦੇ ਹਾਂ, ਥੋੜ੍ਹਾ ਮਾਵਾਂ ਭਾਵੁਕ ਹੋ ਜਾਂਦੀਆਂ ਨੇ ਵੀ ਬੱਚਾ ਨਹੀਂ ਮਿਲਦਾ, ਕੀ ਗੱਲ ਹੈ। 7 ਮਹੀਨਿਆਂ ਬਾਅਦ ਕਿਸੇ ਦੇ ਸ਼ਾਦੀ 'ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਆਉਣਾ ਹੈ। ਅਤੇ ਮੈਂ ਅਤੇ ਸਿੰਘ ਫਿਰ ਉੱਥੇ ਅਸੀਂ ਚਲੇ ਗਏ, ਨਾਲ ਮੇਰਾ ਭਰਾ ਵੀ ਚਲਿਆ ਗਿਆ। ਫਿਰ ਉੱਥੇ ਸਾਨੂੰ ਰਾਤੀ ਮਿਲੇ ਬੇਟਾ। ਅਤੇ ਮੈਂ ਬੁੱਕਲ ਚੱਲਿਆ, ਪੁੱਤਰ ਤੂੰ ਮੈਨੂੰ ਤਾਂ ਕੁਛ ਦੱਸ ਦਿੰਦਾ। ਮਾਂ ਕਹਿੰਦਾ ਦੱਸ ਕੇ ਕਰਨ ਵਾਲੇ ਕਿਹੜੇ ਕੰਮ ਹੁੰਦੇ ਨੇ। ਜਿਹੜੇ ਪਿਓ ਦੇ ਪੁੱਤਾਂ ਆਪਾਂ, ਉਹਨੇ ਕਿਸੇ ਨੇ ਦੱਸ ਕੇ ਆਪਦੇ ਬੱਚੇ ਨਹੀਂ ਬਾਰੇ। ਵੀ ਜਿਹੜਾ ਪਿਓ ਪੁੱਤ ਕਹਿੰਦਾ ਪਿਓ ਦੀ ਰੀਸ ਨਾ ਕਰੇ, ਫਿਰ ਉਹਨੂੰ ਲੋਕ ਕੁਛ ਹੋਰ ਹੀ ਕਹਿੰਦੇ ਹੁੰਦੇ ਨੇ। ਕੋਈ ਗੱਲ ਨਹੀਂ, ਕੋਈ ਅਫਸੋਸ ਨਾ ਕਰੀ ਮਾਤਾ। ਮੈਂ ਕਿਹਾ ਨਹੀਂ ਅਫਸੋਸ ਨਹੀਂ ਪੁੱਤ। ਮੈਂ ਬੁੱਕੋ 'ਚ ਲਿਆ, ਮੈਂ ਬਾਕੀ ਸਿੰਘਾਂ ਨੂੰ ਫਤਿਹ ਬੁਲਾਤੀ। ਮੈਨੂੰ ਪਰੇ ਕਰਕੇ ਕਹਿੰਦਾ ਮਾਂ, ਮੈਂ ਕਿਹਾ ਇਹ ਮੇਰੇ ਭਰਾ ਨੇ, ਜਦ ਤਾਂ ਇਹਨਾਂ ਨੂੰ ਵੀ ਬੁੱਕੋ 'ਚ ਲੈ ਕੇ ਉਨਾ ਹੀ ਪਿਆਰ ਦੇ ਦੇ। ਮੈਂ ਕਿਹਾ ਪੁੱਤ ਤੈਨੂੰ ਮਾਂ ਦੀ ਕਦੀ ਯਾਦ ਨਹੀਂ ਆਈ? ਕਹਿੰਦਾ ਮੈਨੂੰ ਬੜੀਆਂ ਮਾਵਾਂ ਮਿਲ ਗਈਆਂ ਮਾਂ। ਆਹ ਸਿੰਘਾਂ ਦੀਆਂ ਮਾਵਾਂ ਨੇ ਜਿਹੜੀਆਂ ਸਾਰੀਆਂ ਸਾਡੀਆਂ ਹੀ ਨੇ, ਜੋ ਸਾਨੂੰ ਪ੍ਰਸ਼ਾਦੇ ਛਕਾਉਂਦੀਆਂ ਨੇ, ਜੋ ਸਾਡੀ ਸੇਵਾ ਕਰਦੀਆਂ ਨੇ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ। ਵੀ ਹੁਣ ਤੂੰ ਬਸ ਹੋਰ ਕੁਛ ਕਹਿਣਾ ਨਹੀਂ। ਚਲ ਮੈਂ ਸਾਰੇ ਸਿੰਘਾਂ ਨੂੰ ਪਿਆਰ ਦਿੱਤਾ ਬਈ ਬਸ। ਉੱਥੋਂ ਮਿਲ ਕੇ ਅਸੀਂ ਫਿਰ ਸਾਡੀ ਮੁਲਾਕਾਤ ਹੁੰਦੀ ਰਹੀ, ਕਿਉਂ ਉਦੋਂ ਕੋਈ ਫੋਨ ਵਗੈਰਾ ਤਾਂ ਹੁੰਦਾ ਨਹੀਂ ਸੀ ਬੇਟਾ। ਬਿਲਕੁਲ। ਬਸ ਕਿਸੇ ਠਾਹਰ 'ਤੇ ਬੈਠੇ ਨੇ, ਕਿਸੇ ਬੰਦੇ ਨੂੰ ਭੇਜਤਾ, ਕਿਸੇ ਦੇ ਖੇਤ ਬੈਠੇ ਨੇ ਉੱਥੇ ਬੁਲਾ ਲਿਆ। ਅਤੇ ਫਿਰ ਮੈਂ ਇੱਦਾਂ ਹੀ ਬਸ ਨਾਲ ਵਾਂਗੂ ਹੀ ਰਹੀ ਸਿੰਘ ਦੇ। ਕਦੀ ਕਦੀ ਮੈਂ ਪੇਕੇ ਘਰ ਚਲੀ ਜਾਣਾ। ਬਸ ਉੱਥੇ ਮੇਰੇ ਭਰਾ ਦੀ ਵੀ ਬੜੀ ਇਹਨਾਂ ਨੇ ਬੁਰੀ ਹਾਲਤ ਕੀਤੀ ਜ਼ਾਲਮਾਂ ਨੇ। ਸਟੋਪ ਬਾਲ ਕੇ ਮੇਰੇ ਅੱਖਾਂ ਦੇ ਸਾਹਮਣੇ ਉਹਦੀ ਲੱਤ ਉੱਪਰ ਰੱਖਤੀ, ਇੰਨੀ ਲੱਤ ਉਹਦੀ ਸੜ ਗਈ ਅੱਗ ਨਾਲ। ਅਜੇ ਵੀ ਕਿੰਨੇ ਸਾਲ ਹੋ ਗਏ, 30 ਸਾਲ ਹੋ ਗਏ ਨੇ, ਸਾਰੀ ਲੱਤ ਕਾਲੀ ਹੈ ਇੱਥੇ ਤੱਕ। ਫਿਰ ਤੋੜਤੀ ਲੱਤ ਉਹ ਕੁੱਟ ਕੁੱਟ ਕੇ। ਤੋੜੀ ਹੋਈ ਲੱਤ, ਪਲਸਤਰ ਲੱਗਿਆ ਹੋਇਆ ਸੀ ਉਦੋਂ ਜਦੋਂ ਸਾਨੂੰ ਛੁਡਾ ਕੇ ਲਿਆਏ ਨੇ। ਉਸ ਤੋਂ ਬਾਅਦ ਉਹਨਾਂ ਨੇ ਕੋਈ 2 ਬੰਦੇ ਅਗਵਾ ਕਰ ਲਏ ਤੇ ਕਿਸੇ MLA ਦੇ। ਬਸ ਉਹਨਾਂ ਬਦਲੇ ਫਿਰ ਸਾਨੂੰ ਛੱਡਿਆ ਪੁਲਿਸ ਨੇ। ਅਤੇ ਇੱਥੋਂ ਦੇ ਲਾ ਕੇ ਇੱਥੇ ਤੱਕ ਟੰਕੇ ਮੇਰੇ ਭਰਾ ਦੇ 6 ਨਾੜਾਂ ਖੂਨ ਕ੍ਰੋਸ ਕਰਨ ਵਾਲੀਆਂ ਤੋੜਤੀਆਂ ਇਹਨਾਂ ਨੇ, ਉਹ ਪਲਾਸਟਿਕ ਦੀਆਂ ਪਈਆਂ ਹੋਈਆਂ ਨੇ। ਫਿਰ ਬੇਟਾ ਸ਼ਹੀਦ ਹੋ ਗਿਆ। ਉਸ ਤੋਂ ਬਾਅਦ ਗੁੰਮਟੀ ਪਿੰਡ ਕਿਸੇ ਨੇ CID ਕੀਤੀ।
ਸ਼ਹੀਦ ਹੋ ਗਿਆ ਬੇਟਾ ਜਦੋਂ ਦੱਸਦੇ ਨੇ ਵੀ 4-5 ਘੰਟੇ ਮੁਕਾਬਲਾ ਚੱਲਿਆ ਹੈ। ਤੇ ਬਸ ਉੱਥੇ ਇੱਕ ਆਪਣੇ ਵੜਵਰ ਤੋਂ ਤੀ ਸੁੱਖਾ ਭਾਊ ਕਹਿੰਦੇ ਹੁੰਦੇ ਉਹਨੂੰ, ਇੱਕ ਮੁੰਡਾ ਉੱਥੋਂ ਸੀ ਬਹਾਦਰਪੁਰ ਤੋਂ ਦਰਜੀਆਂ ਦਾ, ਗੁਰਚਰਨ ਸਿੰਘ ਭੋਲਾ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਵੀ ਰਿਹਾ ਪਹਿਲੋਂ। ਬਸ ਇਹ ਫਿਰ 3 ਸਿੰਘ ਉੱਥੇ ਸ਼ਹੀਦ ਹੋ ਗਏ। ਅਸੀਂ ਥੋੜ੍ਹਾ ਦੂਰ ਲਾਗੇ ਦੇ ਘਰਾਂ 'ਚ ਬੈਠੇ ਸੀ, ਬਾਕੀ ਹੈਗੇ ਤੇ 7-8 ਸਿੰਘ। ਅਸੀਂ ਫਿਰ ਉੱਥੋਂ ਨਿਕਲ ਗਏ ਇਕੱਲੇ ਹੋ। ਕੋਈ ਗਿਲਾ ਹੈ ਜਿਹੜਾ ਐਡਾ ਵੱਡਾ ਸੰਘਰਸ਼ ਲੜਿਆ? ਗਿਲਾ ਕਿਹਦੇ ਨਾਲ ਕਰੀਏ ਬੇਟਾ? ਫਿਰ ਵੀ ਕੌਮ ਨੂੰ ਗਿਲਾ ਕਰੀਏ? ਕੌਮ ਨੇ ਤਾਂ ਕਦੀ ਸਾਰ ਨਹੀਂ ਲਈ ਬੇਟਾ ਸਾਡੀ। ਬਸ ਕੌਣ ਹੈ ਕੌਮ ਦਾ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹਦੇ ਕੋਲੇ ਫਰਿਆਦ ਕਰੀਏ। ਜਦ 30 ਸਾਲਾਂ ਵਿੱਚ ਦੀ ਆ ਕੇ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਵੀ ਤੁਸੀਂ ਮਰ ਗਏ ਜਾਂ ਜਿੰਦਾ ਹੈਗੇ। ਬਈ ਜੀ ਕਿੱਦਾਂ ਤੁਸੀਂ ਆ ਵੇਖ ਲਓ ਕਰਦੀ ਕੀ ਹਾਲਾਤ ਨਹੀਂ ਕਰਦੇ। ਆਹ ਪਰ 2 ਸਾਲ ਹੋ ਗਏ, ਇਹ ਵੀ ਪਿੰਡ ਨਗਰ ਦੇ ਲੋਕਾਂ ਨੇ ਜਿਹੜੇ ਆਪਦੇ ਨੇੜੇ ਵਾਲੇ ਤੇ ਉਹ ਬਾਲੇ ਬਿੱਟ ਬਾਲਾ ਲਾ ਕੇ ਸਲੇਟਾਂ ਪਾਤੀਆਂ। ਤੇ ਉਸ ਤੋਂ ਬਾਅਦ ਫਿਰ ਕਈ ਸਿੰਘਾਂ ਦੇ ਮੈਨੂੰ ਫੋਨ ਆਏ ਵੀ ਭੈਣ ਜੀ ਕਿਉਂ ਉਹਨਾਂ ਨੂੰ ਉਹਨੇ ਦਿਖਾਇਆ ਬਲਵਿੰਦਰ ਸਿੰਘ ਪੱਖੋ ਕੇ ਨੇ ਵੀ ਆਹ ਹਾਲਾਤ ਨਹੀਂ ਕਰਦੇ। ਕਹਿੰਦੇ ਭੈਣ ਜੀ ਵੀ ਅਸੀਂ ਤੁਹਾਨੂੰ ਕੋਈ ਰਹਿਣ ਬਸੇਰਾ ਬਣਾ ਕੇ ਦੇਣਾ। ਮੈਂ ਕਿਹਾ ਨਹੀਂ ਬੇਟਾ, ਕਿੰਨਾ ਕੁ ਚਿਰ ਕੀ 4 ਜੁਗ ਰਹਿਣੇ, ਠੀਕ ਹੈ ਬਸ ਜੋ ਜਿਹਾ ਹੈ ਵੀ ਅਸੀਂ ਟਾਈਮ ਪਾਸ ਕਰੀ ਜਾਂਦੇ ਹਾਂ। ਚਲੋ ਉਹਨਾਂ ਨੇ ਮੈਨੂੰ ਕਾਫੀ ਵਾਰ ਨਹੀਂ ਮਾਤਾ ਜੀ ਤੁਸੀਂ ਦੱਸੋ ਸਾਨੂੰ। ਤੇ ਮੈਂ ਕਿਹਾ ਬੇਟਾ ਕਿਸੇ ਸਿੰਘ ਨੂੰ ਭੇਜ ਦਿਓ ਆ ਕੇ ਆਪ ਹੀ ਹਾਲਾਤ ਦੇਖ ਜੇ। ਫਿਰ ਉਹ ਸਿੰਘ ਆਇਆ, ਉਹਨੇ ਦੇਖਿਆ ਤਾਂ ਦੇਖ ਕੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਸ਼ੁਰੂ ਕਰਤਾ, ਜਗ੍ਹਾ ਪਾ ਕੇ ਦਿੱਤੀ ਹੈ ਮੈਨੂੰ। ਹਾਂਜੀ ਬਈ ਮੈਂ ਕਿਹਾ ਬੇਟਾ ਇੰਨਾ ਕੀ ਕਰਨਾ ਹੈ, ਜ਼ਿੰਦਗੀ ਛੋਟੀ ਹੈ ਤੇ ਵੀ ਐਡਾ ਪੈਂਡਾ ਨਹੀਂ ਹੈ ਲੰਬਾ ਸਾਡਾ। ਕਹਿਣ ਲੱਗੇ ਨਹੀਂ ਮਾਤਾ ਜੀ ਸਾਨੂੰ ਵੀ ਤੁਸੀਂ ਆਪਣੇ ਬੱਚੇ ਹੀ ਸਮਝੋ। ਮੈਂ ਕਿਹਾ ਠੀਕ ਹੈ ਬੇਟਾ। ਚੱਲ ਫਿਰ ਉਹਨਾਂ ਨੇ ਕਾਫੀ ਅਜੇ ਚੱਲ ਰਹੀ ਹੈ ਸੇਵਾ, ਕੁਛ ਕਈ ਵਾਰੀ ਸ਼ਾਰਟ ਪੈ ਜਾਂਦੀ ਹੈ ਤਾਂ ਫਿਰ ਵਿੱਚ ਦੀ ਮਹੀਨਾ 2 ਮਹੀਨੇ ਰੁਕ ਜਾਂਦੀ ਹੈ। 1.5 ਸਾਲ ਹੋ ਗਿਆ ਪੈਂਦੀ ਨੂੰ ਜਗ੍ਹਾ ਵੀ ਦੀ, ਕਦੇ 2 ਮਹੀਨੇ ਰੁਕ ਗਈ, ਕਦੇ ਮਹੀਨਾ ਰੁਕ ਗਈ। ਉਸ ਤੋਂ ਬਾਅਦ ਫਿਰ ਜਿਹੜੀ ਚੀਜ਼ ਦੀ ਲੋੜ ਹੈ ਫੋਨ ਕਰਕੇ ਪੁੱਛ ਲਿਆ ਤਾਂ ਦੱਸ ਦਿੱਤਾ। ਮੇਰੇ ਕੋਲ ਉਹਨਾਂ ਦਾ ਨੰਬਰ ਨਹੀਂ, 4 ਅੱਖਰਾਂ ਦੇ ਉਸ ਤੋਂ ਨੰਬਰ ਤੋਂ ਆਉਂਦਾ ਹੁੰਦਾ ਫੋਨ ਵੀ ਭੈਣ ਜੀ ਹੁਣ ਕਿੱਦਾਂ ਚੱਲ ਰਹੀ ਹੈ ਜਗ੍ਹਾ, ਵੀ ਕੀ ਘਾਟ ਹੈ, ਹੁਣ ਕੀ ਚਾਹੀਦਾ। ਚੱਲ ਫਿਰ ਜਦੋਂ ਉਹਨਾਂ ਦਾ ਫੋਨ ਆਉਂਦਾ ਮੈਂ ਦੱਸ ਦਿੰਦੀ ਹਾਂ ਬੇਟਾ ਵੀ ਇੰਨੇ ਦਿਨ ਹੋ ਗਏ ਕੰਮ ਖੜੇ ਨੂੰ, ਵੀ ਆਹ ਸੇਵਾ ਵਿਚਾਲੇ ਰਹਿੰਦੀ ਹੈ ਤੇ ਫਿਰ ਉਹ ਨਿੱਕ ਕਰ ਦਿੰਦੇ ਹੈ। ਜਿਵੇਂ ਉਦੋਂ ਉਹ ਦੌਰ ਦੇ ਵਿੱਚ ਤੁਹਾਨੂੰ ਵੀ ਘਰੋਂ ਬੇਘਰ ਰਹਿਣਾ ਪਿਆ, ਜ਼ਮੀਨਾਂ ਦੀ ਕੀ ਹਾਲਤ ਸੀ? ਜਿਹੜੀਆਂ ਜ਼ਮੀਨਾਂ ਤੁਹਾਡੀਆਂ? ਜ਼ਮੀਨਾਂ ਕਿਹੜੀਆਂ ਰਹਿ ਗਈਆਂ ਬੇਟਾ, ਪਹਿਲਾਂ ਮੇਰੇ ਭਰਾਵਾਂ ਨੂੰ ਕਦੇ ਉਹਨੂੰ ਚੁੱਕ ਕੇ ਲੈ ਗਏ, ਕਦੇ ਉਹਨੂੰ ਕਦੇ ਭਵਾਨੀਗੜ੍ਹ ਦੀ ਪੁਲਿਸ ਲੈ ਗਈ, ਕਦੇ ਕਿਤੇ ਦੀ ਕਦੇ ਕਿਤੇ ਦੀ। 250 ਵਿਗੇ ਜ਼ਮੀਨ ਤਾਂ ਮੇਰੇ ਭਰਾਵਾਂ ਦੀ ਵਿਕ ਗਈ ਪੁੱਤਾ, ਜੋ ਕੱਖੋਂ ਹੌਲੇ ਹੋਏ ਨੇ। ਪਰ ਵਾਹਿਗੁਰੂ ਨੇ ਫਿਰ ਉਹਨਾਂ ਦੀ ਬਾਂਹ ਫੜੀ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਇੱਕ ਬੱਚਾ ਕਰਕੇ ਕਿਸੇ ਸਿੰਘ ਨੇ ਬੁਲਾ ਲਿਆ ਜਾਂ ਕੋਈ ਹੋਰ ਹੀਲਾ ਵਸੀਲਾ ਬਣ ਗਿਆ, ਉਹਨਾਂ ਨੇ ਬੱਚੇ ਬਾਹਰ ਕੱਢਤੇ ਸਾਰੇ। ਹੁਣ ਇੱਥੇ ਬਸ ਭਰਾ ਰਹਿੰਦੇ ਨੇ ਜਾਂ ਭਰਜਾਈਆਂ ਨੇ, ਬੱਚੇ ਸਾਰੇ ਬਾਹਰ ਚਲੇ ਗਏ ਉਹਨਾਂ ਦੇ। ਜਦੋਂ ਪਤਾ ਲੱਗਦਾ ਗਾ ਵੀ ਸਾਨੂੰ ਇਸ ਸੰਘਰਸ਼ ਦੇ ਵਿੱਚ ਜਾਣਾ ਪਊਗਾ, ਇਹ ਸੰਘਰਸ਼ ਦਾ ਪੈਂਡਾ ਹੀ ਇੱਕ ਮੌਤ ਦਾ ਪੈਂਡਾ ਹੈਗਾ। ਹਾਂ ਉਹ ਤਾਂ ਪਤਾ ਹੀ ਸੀ ਬੇਟਾ। ਫਿਰ ਦਿਲ ਨੂੰ ਐ ਨਹੀਂ ਹੋਇਆ ਵੀ ਨਹੀਂ ਬੇਟਾ ਦਿਲ ਨੂੰ ਕੀ ਹੋਣਾ ਸੀ, ਪਰ ਜਿੰਨਾ ਦਿਲ ਦਰਬਾਰ ਸਾਹਿਬ ਤੇ ਅਕਾਲ ਤਖਤ ਨੂੰ ਵੇਖ ਕੇ ਝੰਜੋੜਿਆ ਗਿਆ, ਉਹਨਾਂ ਇਹ ਤਾਂ ਕੁਛ ਵੀ ਚੀਜ਼ ਨਹੀਂ ਹੈ ਬੇਟਾ। ਮਹਾਰਾਜ ਦੀ ਦਾਤ ਹੈ ਵਾਹਿਗੁਰੂ ਦੀ, ਜਿਨ੍ਹਾਂ ਨੂੰ ਨਹੀਂ ਬੱਚਾ ਦਿੰਦਾ ਉਹ ਵੀ ਜ਼ਿੰਦਗੀ ਕੱਢ ਲੈਂਦੇ ਨੇ। ਮੈਨੂੰ ਪਰਮਾਤਮਾ ਨੇ 3 ਲਾਲ ਬਖਸ਼ੇ, ਮੇਰਾ ਪਤੀ ਬਖਸ਼ਿਆ ਜੋ ਪਰਮਾਤਮਾ ਦੀ ਆਗਿਆ ਦੇ ਵਿੱਚ ਚੱਲਣ ਵਾਲਾ, ਤੇ ਕਦੀ ਮੈਨੂੰ 20 ਸਾਲ ਅਸੀਂ ਘਰ ਬਾਸਾ ਕੀਤਾ, ਕਦੀ ਮੈਨੂੰ ਅੱਜ ਤੱਕ ਨਹੀਂ ਆਉਣ ਦਿੱਤੀ, ਚਾਹੇ ਅਸੀਂ ਗਰੀਬ ਤੇ ਥੋੜ੍ਹੀ ਜਾਇਦਾਦ ਦੀ, ਪਰ ਮੈਂ ਮੋਢੇ ਨਾਲ ਮੋਢਾ ਜੋੜ ਕੇ ਖੇਤੀ ਵੀ ਕੀਤੀ, ਸਭ ਕੁਛ ਅਸੀਂ ਇਕੱਠਿਆਂ ਨੇ ਕੀਤਾ। ਕਦੀ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਉਹ ਗਰੀਬੀ ਦਾ ਪਲ। ਵੀ ਬਹੁਤ ਵਧੀਆ, ਮੈਂ ਕਹਿੰਦੀ ਵੀ ਵਧੀਆ ਟਾਈਮ ਲੰਘਦਾ ਸੀ, ਰੱਬ ਯਾਦ ਸੀ ਉਦੋਂ। ਮਾਤਾ ਜੀ ਅੱਜ ਜਿਵੇਂ ਵੱਡੇ ਵੱਡੇ ਨਾਅਰੇ ਵੱਜਦੇ ਨੇ, ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਅਸੀਂ ਆਪਣਾ ਘਰ ਲੈਣਾ, ਅਸੀਂ ਆਪਣੇ ਘਰ ਦੀ ਪ੍ਰਾਪਤੀ ਦੇ ਲਈ ਲੜ ਰਹੇ ਹਾਂ, ਕੀ
ਉਹਨਾਂ ਗੱਲਾਂ ਦੇ ਨਾਲ ਤੁਸੀਂ ਸਹਿਮਤ ਹੋ ਵੀ ਅੱਜ ਵੀ ਓਡੇ ਨਾਅਰੇ ਵੱਜਦੇ ਨੇ, ਤੁਸੀਂ ਤਾਂ ਉਸ ਸੰਘਰਸ਼ ਦੇ ਵਿੱਚੋਂ ਨਿਕਲੇ ਹੋ? ਬੇਟਾ ਇੱਕ ਗੱਲ ਹੈ, ਚਲੋ ਠੀਕ ਹੈ, ਹੋ ਸਕਦਾ ਹੈ ਉਹਨਾਂ ਦੇ ਮਨ ਦੇ ਵਿੱਚ ਰੋਸ਼ ਉਹਨਾਂ ਦੇ ਮਨ 'ਚ ਵੀ ਹੋਵੇ ਜਿਵੇਂ ਸਾਡੇ 'ਚ ਜਾਗਿਆ, ਪਰ ਜਿਹੜੀ ਅੱਜ ਕੱਲ੍ਹ ਵਿਚਾਰਾਂ ਦੀ ਲੜਾਈ ਰਹਿ ਗਈ ਹੈ। ਸੋਚ ਸਮਝ ਕੇ ਚੱਲਣ ਦਾ ਟਾਈਮ ਹੈ। ਕਿਉਂ ਪਹਿਲਾਂ ਹੁਣ ਦੇਖ ਲਓ, ਜਿਹੜਾ ਭਗੌੜਾ ਤੀ ਚਲੋ ਉਹਨੇ ਤਾਂ ਪਤਾ ਹੀ ਹੈ ਵੀ ਇੱਕ ਨਾ ਇੱਕ ਦਿਨ ਕਿਤੇ ਨਾ ਕਿਤੇ ਹੋ ਹੀ ਜਾਣਾ ਮੁਕਾਬਲਾ ਉਹਦਾ। ਬਿਲਕੁਲ। ਜਿਹੜੇ ਘਰਾਂ 'ਚੋਂ ਚੱਕ ਕੇ ਬੱਚੇ ਸਾਡੇ ਮਾਰੇ, ਗੁਰਦਾਸਪੁਰ ਅੰਮ੍ਰਿਤਸਰ ਵੱਲ 20 ਸਾਲ ਜਨਨੀ ਚੜੀ ਉਹਨਾਂ ਪਿੰਡਾਂ ਦੇ ਵਿੱਚ। ਬਈ ਫਿਰ ਮੈਨੂੰ ਦੱਸੋ ਵੀ ਜਾਣੀ ਹੁਣ ਥੋੜ੍ਹਾ ਹਿਸਾਬ ਨਾਲ ਚੱਲਣ ਦਾ ਟਾਈਮ ਹੈ। ਟੇਬਲ 'ਤੇ ਬਹਿ ਕੇ ਸਰਕਾਰ ਨੂੰ ਵੀ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਵੀ ਕੀ ਤੁਹਾਡੀ ਮੰਗ ਹੈ, ਕੀ ਤੁਹਾਨੂੰ ਚਾਹੀਦਾ ਹੈ। ਬਈ ਸਰਕਾਰ ਨੂੰ ਕਿਹੜਾ ਪਤਾ ਨਹੀਂ ਉਹ ਵੀ ਪੰਜਾਬ ਦੇ ਵਿੱਚ ਰਹਿੰਦੀ ਹੈ ਵੀ ਕੀ ਹਾਲਾਤ ਨੇ ਸਰਕਾਰ ਸਿੱਖਾਂ ਦੇ। ਬਿਲਕੁਲ। ਬਈ ਹੁਣ ਆਪਾਂ ਠੀਕ ਹੈ, ਕੁਛ ਹੱਦ ਤੱਕ ਮੈਂ ਸਹਿਮਤ ਹਾਂ, ਪਰ ਮੈਂ ਜਾਣੀ ਬੱਚਿਆਂ ਨੂੰ ਇਹ ਕਹਿੰਦੀ ਹਾਂ ਵੀ ਥੋੜ੍ਹਾ ਸੰਭਲ ਕੇ ਚੱਲੋ ਬੇਟਾ, ਵੀ ਸਿਰਫ ਆਪਣੇ ਕਰਮਾਂ 'ਚ ਗੋਲੀਆਂ ਹੀ ਨਹੀਂ ਨਾ ਲਿਖੀਆਂ ਵੀ ਕਦੇ ਕੋਈ ਆਪਾਂ ਉਹ ਸੁੱਖ ਸਹੂਲਤ ਵੀ ਦੇਖ ਲਈ ਜਿਹੜੀ ਮਹਾਰਾਣਾ ਰਣਜੀਤ ਸਿੰਘ ਬਾਰੇ ਵੇਲੇ ਦੇਖੀ ਸੀ। ਗਲੀਆਂ ਦੇ ਵਿੱਚ ਫਿਰ ਕੇ ਘਰਾਂ ਦੇ ਵਿੱਚ ਦੁੱਖ ਪੁੱਛਦੇ ਹੁੰਦੇ। ਬਿਲਕੁਲ। ਵੀ ਜੇ ਸਾਨੂੰ ਸਰਕਾਰ ਬਰਾਬਰ ਦੇ ਅਧਿਕਾਰ ਦਿੰਦੀ ਹੈ ਫਿਰ ਅਸੀਂ ਕਿਉਂ ਲੜੀਏ, ਕਿਉਂ ਅਸੀਂ ਸਰਕਾਰ ਦਾ ਵਿਰੋਧ ਕਰੀਏ। ਕਿਸੇ ਸਿੱਖ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ, ਕਿਸੇ ਸਿੱਖ ਦੇ ਬੱਚੇ ਦਾ ਪਾਸਪੋਰਟ ਨਹੀਂ ਬਣਦਾ। ਹੁਣ ਮੈਨੂੰ ਦੱਸੋ ਵੀ ਮੇਰੇ ਬੱਚੇ ਕੀ ਕਰਦੇ ਹੈ, ਕਿਹੜੀਆਂ ਗੋਲੀਆਂ ਚੱਕੀਆਂ ਨੇ, ਕਿਹੜੀਆਂ ਸਟੇਨ ਗਨਾਂ ਨੇ ਇਹਨਾਂ ਕੋਲ, ਵੀ ਸਾਡੇ ਪਾਸਪੋਰਟ ਵੀ ਨਹੀਂ ਬਣ ਰਹੇ। ਵੀ ਨਾ ਤਾਂ ਹੁਣ ਸਾਨੂੰ ਜਿਉਣ ਦਿੰਦੇ ਨੇ ਤੇ ਨਾ ਹੀ ਸਾਨੂੰ ਮਰਨ ਦਿੰਦੇ ਨੇ। ਬਿਲਕੁਲ। ਜਿਉਣੀ ਤਾਂ ਅਸੀਂ ਤਾਂ ਜੇ ਅਸੀਂ ਕਿਸੇ ਕਿੱਤੇ ਲੱਗੀਏ, ਬੱਚਿਆਂ ਦੀ ਪੜ੍ਹਾਈ ਵਿਚਾਲੇ ਛੁੱਟ ਗਈ, ਪੜ੍ਹੇ ਲਿਖੇ ਵੀ ਨਹੀਂ ਹਨ ਵੀ ਕਿਸੇ ਨੌਕਰੀ 'ਤੇ ਲੱਗ ਜਾਣ। ਇੱਕ ਬੇਟਾ ਪਹਿਲਾਂ ਦੋਨੋਂ ਹੀ ਕੰਬਾਈਨ 'ਤੇ ਜਾਂਦੇ ਹੁੰਦੇ, ਹੁਣ ਇਹ ਵਿਚਕਾਰਲਾ ਬੇਟਾ ਵੱਡਾ ਤਾਂ ਸ਼ਹੀਦ ਹੋ ਗਿਆ ਨਾ, ਇਹ ਕੰਬਾਈਨ 'ਤੇ ਜਾਂਦਾ ਤੀ। ਛੋਟੇ ਨੇ ਟਰੱਕ ਲੈ ਲਿਆ ਸੀ ਕਿਸ਼ਤਾਂ 'ਤੇ, 18 ਚੱਕਾ ਟਰਾਲਾ ਕਹਿੰਦੇ ਸੀ ਉਹਨੂੰ। ਉਹ ਥੋੜ੍ਹੇ ਸਾਲ ਵਾਹਿਆ, 3-4 ਸਾਲ ਮੈਨੂੰ ਲੱਗਦਾ ਹੈ। ਉਸ ਤੋਂ ਬਾਅਦ 6-7 ਮਹੀਨੇ ਹੋ ਗਏ ਪਵਾ ਕੇ 70-80 ਹਜ਼ਾਰ ਦਾ ਤੇਲ ਕਿਸੇ ਵਰਕਸ਼ਾਪ ਮੂਹਰੇ ਖੜਾਇਆ ਆ। ਘਰੋਂ ਕੱਪੜੇ ਚੱਕਣ ਆਇਆ, ਗੁਹਾਟੀ ਨੂੰ ਜਾਣਾ ਸੀ। ਮੇਰੇ ਵੱਡੇ ਬੇਟੇ ਨੂੰ ਕਹਿੰਦਾ ਵੀ ਜੇ ਮੈਨੂੰ ਛੱਡਿਆ ਮੈਂ ਵੀਰੇ ਵੀ ਉੱਥੋਂ ਮੋਟਰਸਾਈਕਲ ਮੋੜ ਲਈ ਨਹੀਂ, ਉੱਥੇ ਭੰਨੀ ਜਾਂਦੇ ਨੇ, ਮੈਂ 2 ਮਹੀਨੇ ਨਾ ਮੁੜਾਂ 3 ਨਾ ਮੁੜਾਂ, ਵੀ ਘਰੇ ਤੈਨੂੰ ਵੀ ਲੋੜ ਰਹਿੰਦੀ ਹੈ। ਤਾਂ ਬੇਟਾ ਛੱਡਣ ਗਿਆ, ਜਦੋਂ 2 ਘੰਟੇ ਲੱਗ ਗਏ ਘਰੇ, ਕਿਉਂ ਕੁਛ ਵਾਟ ਵੀ ਹੈ ਬਰਨਾਲੇ ਦੀ ਘੰਟੇ ਦੀ। ਤਾਂ ਜਦੋਂ ਗਏ ਤਾਂ ਉੱਥੇ ਜਾਂਦਿਆਂ ਨੂੰ ਟਰਾਲਾ ਵੀ ਚੋਰੀ ਹੋ ਗਿਆ ਪੁੱਤਰ। ਵੀ ਜੀ ਪਤਾ ਨਹੀਂ, ਵਾਹਿਗੁਰੂ ਦੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਜੇ ਕੋਈ ਹੋਰ ਲੋੜ ਹੈ ਤਾਂ ਵੀ ਦੱਸ ਦੇ, ਕੁਰਬਾਨੀ ਲਈ ਤਿਆਰ ਹਾਂ। ਪਰ ਬੱਚੇ ਵੀ ਆਪ ਦਾ ਉਹਨੇ ਵਿਚਾਰੇ ਨੇ ਸਿਰ ਢੱਕਣ ਕੀਤਾ ਤੇ ਮੈਂ ਬੱਚੇ ਪਾਲ ਲੂੰ। 2 ਬੱਚੇ ਉਹਦੇ ਨੇ, 2 ਇਹਦੇ ਨੇ ਜਿਹਦੇ ਮੈਂ ਨਾਲ ਬੈਠੀ ਹਾਂ। ਬਸ ਤਲਾਹ ਵੀ ਦਿੱਤੀ ਪੁਲਿਸ ਨੂੰ, ਕੋਈ ਅਜੇ ਤੱਕ 7 ਮਹੀਨੇ ਹੋ ਗਏ ਸ਼ੂਭ ਨਹੀਂ ਨਿਕਲੀ ਉਹਦੀ। ਬਿਲਕੁਲ। ਹੁਣ ਕਿਸ਼ਤਾਂ ਵਾਲੇ ਤਾਂ ਕਿਸ਼ਤਾਂ ਮੰਗਣਗੇ ਨਾ, ਕਿਸ਼ਤ ਵਾਲੇ ਬਾਹਰ ਚਾ ਖੜਦੇ ਨੇ, ਪਰ ਅਜੇ ਤੱਕ ਨਾ ਕੋਈ ਬੀਮਾ, ਨਾ ਕੋਈ ਉਹਦਾ ਥੋ ਪਤਾ ਟਰਾਲੇ ਦਾ। ਬਸ ਰੋ ਕੇ ਘਰ ਬਹਿ ਗਿਆ। ਮੈਂ ਕਿਹਾ ਪੁੱਤਰਾ ਇਹਨਾਂ ਲੋਹੇ ਦੀਆਂ ਚੀਜ਼ਾਂ ਨੂੰ ਕੀ ਰੋਣਾ ਹੈ, ਜਿਹੜੀਆਂ ਚੀਜ਼ਾਂ ਵਾਹਿਗੁਰੂ ਨੇ ਬਖਸ਼ੀਆਂ ਤੇ ਆਪਾਂ ਨੂੰ ਉਹ ਨਹੀਂ ਆਪਣੇ ਕੋਲ ਰਹੀਆਂ, ਰੋਇਆ ਨਾ ਕਰ, ਕੋਈ ਗੱਲ ਨਹੀਂ। ਫਿਰ ਇਹ ਵੱਡਾ ਬੇਟਾ ਕਹਿੰਦਾ ਵੀ ਤੂੰ ਚੱਲ ਮੇਰੇ ਵਾਲੀ ਕੰਬਾਈਨ 'ਤੇ ਸੀਜ਼ਨ ਲਾ ਲੈ, ਸਾਡੇ ਪਿੰਡ ਦੀ ਕੰਬਾਈਨ ਹੈ। ਬੇਟਾ ਵਾਲੀ ਗੱਲ ਕੀ ਹੈ, ਦਿਹਾੜੀਆਂ ਵੀ ਕਰੀਆਂ ਨੇ ਅਸੀਂ, ਆਪਦਾ ਸੱਚ ਦੀ ਕਮਾਈ ਨਾਲ ਬੱਚੇ ਪਾਲੇ ਨੇ। ਮੈਂ 30 ਸਾਲ ਹੋ ਗਏ ਸਿੰਘਾਂ ਨੂੰ ਸ਼ਹੀਦ ਹੋਇਆ ਨੂੰ। ਜਿਵੇਂ ਜਦੋਂ ਮੁਕਾਬਲਾ ਹੁੰਦਾ ਕਹਿੰਦੇ ਕਾਫੀ ਲੰਮਾ ਸਮਾਂ ਮੁਕਾਬਲਾ ਚੱਲਿਆ, 26 ਘੰਟੇ ਮੁਕਾਬਲਾ ਹੋਇਆ ਸਿੰਘ ਦਾ ਬੇਟਾ ਇੱਥੇ ਮਸਤੂਆਣਾ ਸਾਹਿਬ ਵਿਖੇ। ਮਸਤੂਆਣਾ ਸਾਹਿਬ ਦੇ ਤੇ ਗੱਗੜਪੁਰ ਦੇ ਵਿਚਾਲੇ ਕਾਫੀ। ਤੇ ਮੈਨੂੰ ਤਾਂ ਫਿਰ ਜਦੋਂ ਟੀਵੀ 'ਤੇ ਖਬਰ ਆਈ ਉਦੋਂ ਹੀ ਪਤਾ ਲੱਗਿਆ। ਮੈਂ ਮੇਰੀ ਭੈਣ ਕੋਲ ਬੈਠੀ ਤੀ ਤੇ ਭੈਣ ਮੇਰੀ ਰੋਣ ਲੱਗ ਗਈ। ਮੈਂ ਕਿਹਾ ਕੀ ਹੋਇਆ? ਮੈਂ ਬਾਹਰੋਂ ਆਈ ਤੀ ਵਿਹੜੇ 'ਚੋਂ। ਕਹਿੰਦੀ ਬਸ ਭੈਣ ਪੁੱਛਣਾ, ਜਿਹੜਾ ਕੁਛ ਨਹੀਂ ਹੋਣਾ ਤੀ ਉਹ ਹੋ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦੀ ਆਪਣਾ ਸਿੰਘ ਵੀ ਸ਼ਹੀਦ ਹੋ ਗਿਆ। ਚਲੋ ਇਹ ਫਿਰ ਆਪਾਂ ਉਨੇ ਤਾਂ ਨਹੀਂ ਸਟਰੋਂਗ ਹੋ ਸਕਦੇ ਵੀ ਜੇ ਆਪਾਂ ਕਹੀਏ ਵੀ ਜਾਣ ਦਿੱਤੀਆਂ ਪੁੱਤਰਾਂ ਆਪਾਂ ਉਨੇ ਸਟਰੋਂਗ ਆ।
ਤੇ ਮਨ ਨੂੰ ਠੇਸ ਤਾਂ ਲੱਗੀ। ਮੈਂ ਕਿਹਾ ਭੈਣ ਕੋਈ ਗੱਲ ਨਹੀਂ, ਇਹ ਤਾਂ ਪਤਾ ਹੀ ਸੀ ਵੀ ਇਹ ਤਾਂ ਇੱਕ ਦਿਨ ਹੋਣਾ ਹੀ ਹੈ। ਕਹਿੰਦੀ ਕੁਛ ਵਕਫਾ ਪੈ ਜਾਂਦਾ ਤਾਂ ਬੇਟੇ ਦਾ ਦੁੱਖ ਥੋੜ੍ਹਾ ਹੋ ਜਾਂਦਾ। ਤੇ ਮੈਂ ਕਿਹਾ ਭੈਣੇ ਬੇਟਾ ਕਿਹੜਾ ਇੱਕ ਮਰਿਆ ਹੈ ਵੀ ਦੁੱਖ ਥੋੜ੍ਹਾ ਹੋ ਜੂ। ਜਿੰਨੇ ਮੇਰੇ ਘਰ ਆਉਂਦੇ ਸੀ ਸਾਰੇ ਸ਼ਹੀਦ ਹੋ ਗਏ ਨੇ, ਮੇਰੇ ਤਾਂ ਉਹਨੇ ਹੀ ਸ਼ੇਕ ਨਹੀਂ ਦਿਲ ਦੇ ਵਿੱਚ, ਜਿੰਨਿਆਂ ਨੂੰ ਮੈਂ ਜਾਣਦੀ ਸੀ, ਜਿੰਨਿਆਂ ਨਾਲ ਮੇਰਾ ਪ੍ਰੇਮ ਸੀ, ਜਿਨ੍ਹਾਂ ਨੂੰ ਮੈਂ ਪ੍ਰਸ਼ਾਦਾ ਬਣਾ ਕੇ ਛਕਾਉਂਦੀ ਸੀ, ਬਿਲਕੁਲ ਸਾਰੇ ਮੇਰੇ ਹੀ ਤੇ। ਜਦ ਆ ਕੇ ਮੈਨੂੰ ਮਾਂ ਕਹਿੰਦੇ ਹੁੰਦੇ, ਪਰ ਸ਼ਿਕਵੇ ਹਾਂ ਬੇਟਾ, ਸ਼ਿਕਵੇ ਨੇ ਸਾਡੇ ਇਹਨਾਂ ਕੁਰਸੀਆਂ ਵਾਲਿਆਂ ਨੂੰ, ਜਿਹੜੇ ਪੰਥਕ ਕਹਾਉਣ ਵਾਲੇ ਨੇ। ਕਦੀ ਇਹਨਾਂ ਨੇ 30 ਸਾਲਾਂ ਦੇ ਵਿੱਚ ਦੀ ਇੱਕ ਵੀ ਪਾਰਟੀ ਨੇ ਵੀ, ਜੇ ਮੈਂ ਇੱਕ ਨੂੰ ਵੀ ਕਹਾਂ, ਨਾ ਕੋਈ ਅਕਾਲੀ, ਨਾ ਕੋਈ ਕਾਂਗਰਸੀ, ਹੋਰ ਤਾਂ ਕਿਸੇ ਨੇ ਆਉਣਾ ਹੀ ਕੀਤੀ। ਕਦੀ ਆ ਕੇ ਕਿਸੇ ਨੇ ਕਾਂਗਰਸ ਵੀ ਸਿੱਖਾਂ ਉਹ ਵੀ ਸਿੱਖ ਹੀ ਨੇ। ਜੇ ਪਾਰਟੀ ਕਾਂਗਰਸ ਹੈ ਤਾਂ ਹਣ ਤਾਂ ਉਹਦੇ ਵਿੱਚ ਵੀ ਬੇਟਾ ਸਿੱਖ। ਪਰ ਕਦੀ ਕਿਸੇ ਦੇ ਦਿਲ ਨੂੰ ਇਹ ਠੇਸ ਨਹੀਂ ਪਹੁੰਚੀ ਵੀ ਇੱਕ ਘਰ ਦੇ 2 ਆਗੂ ਚਲੇ ਗਏ ਵੀ ਅਸੀਂ ਜਾ ਕੇ ਕੋਈ ਸਾਰ ਲਈਏ। ਕਦੇ ਹਾਂ ਮੈਂ ਸਿਰੋਂ ਨੰਗੀ ਹੋ ਗਈ, ਕੋਈ ਆ ਕੇ ਮੇਰੇ ਸਰੋਪਾ ਹੀ ਦੇ ਜੋ ਸਿਰ ਤੇ ਵੀ ਭੈਣੇ ਤੂੰ ਸਿਰੋਂ ਨੰਗੀ ਹੋ ਗਈ, ਅਸੀਂ ਤੇਰਾ ਸਿਰ ਢੱਕਦੇ। ਜਿਹੜੇ ਵੱਡੇ ਵੱਡੇ ਜਥੇਦਾਰ ਕਹਾਉਂਦੇ ਨੇ ਆਪਣੇ ਆਪ ਨਾ ਬੇਟਾ ਕਦੀ ਕਿਸੇ ਨੇ, ਨਾ ਕਿਸੇ ਨੇ ਜਥੇਦਾਰ ਨੇ, ਨਾ ਕਿਸੇ ਲੀਡਰ ਨੇ, ਨਾ ਕਿਸੇ ਮੁੱਖ ਮੰਤਰੀ ਨੇ, ਨਾ ਕਿਸੇ, ਬਿਲਕੁਲ ਨਹੀਂ ਪੁੱਛਿਆ ਤੱਕ ਨਹੀਂ ਕਿਸੇ ਨੇ ਆ ਕੇ। ਮੇਰੇ ਗੇਟ ਤੋਂ ਅੰਦਰ ਪੈਰ ਨਹੀਂ ਹੋਇਆ, ਠੀਕ ਹੈ, ਵੋਟਾਂ ਦੇ ਸਿਰਾ ਰੌਲਾ ਪਾਉਂਦਾ, ਰੇੜੂਆਂ 'ਚ ਲੰਘ ਜਾਂਦੇ ਨੇ, ਪਰ ਕਿਸੇ ਨੇ ਉਹ ਦਰ ਤੋਂ ਅੰਦਰ ਹੋ ਕੇ ਨਹੀਂ ਪੁੱਛਿਆ ਵੀ ਭੈਣ ਜੀ ਤੁਸੀਂ ਜਿੰਦਾ ਹੈਗੇ ਕਿ ਮਰ ਗਏ। ਕਦੇ ਉਹਨਾਂ ਨਾਲ ਗੱਲਬਾਤ ਹੋਈ ਹੈ ਜਾਂ ਉਹ ਤਾਂ ਬੈਠੇ ਹੋ? ਗੱਲਬਾਤ ਉਹ ਸਾਡੇ ਵਰਗਿਆਂ ਨਾਲ ਬੇਟਾ ਕਦ ਕਰਦੇ ਨੇ? ਉਹ ਤਾਂ ਵੱਡੇ ਵੱਡੇ ਲੀਡਰ ਨੇ, ਕੁਰਸੀਆਂ ਵਾਲੇ ਨੇ, ਕੋਠੀਆਂ ਵਾਲੇ ਨੇ, ਉਹਨਾਂ ਦੀ ਜਾਇਦਾਦਾਂ ਵਾਲੇ ਨੇ, ਤੇ ਮੈਂ ਇੱਕ ਗਰੀਬੜੀ, ਮੇਰੇ ਨਾਲ ਕਿਉਂ ਗੱਲ ਕਰਨਗੇ? ਕਿਉਂਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਇੱਥੋਂ ਨੇੜੀਆ ਲੌਂਗੋਵਾਲ ਪਿੰਡ, ਲੌਂਗੋਵਾਲ ਦੇ ਜਥੇਦਾਰ ਰਹੇ ਨੇ, ਲੌਂਗੋਵਾਲ ਦੇ ਪ੍ਰਧਾਨ ਰਹੇ ਨੇ। ਕਦੀ ਵੀ ਨਹੀਂ। ਮੇਰੀ ਤਾਂ ਵਿਧਵਾ ਪੈਨਸ਼ਨ ਨੀਤੀ ਲੱਗੀ, ਵਾਲੀ ਗੱਲ ਕੀ ਹੈ। ਸਾਰੀਆਂ ਬੀਬੀਆਂ ਨੇ ਪੈਨਸ਼ਨਾਂ ਲੱਗੀਆਂ ਹੋਈਆਂ ਤੇ ਆਹ 2 ਸਾਲ ਹੋ ਗਏ ਹੁਣ ਸਾਡੇ ਪਿੰਡ ਦੇ ਸਰਪੰਚ ਨੇ ਵੜੇਪਾ ਪੈਨਸ਼ਨ ਲਵਾਈ ਹੈ ਮੇਰੀ, 1500 ਰੁਪਏ ਵੀ, ਪਹਿਲਾਂ 500 ਮਿਲਦਾ ਸੀ, ਫਿਰ 1500 ਕਰਤਾ ਹੈ। ਤੇ ਹੋਰ ਤਾਂ ਕੀ ਮੈਨੂੰ ਕਿਸੇ ਨੇ ਸਹਾਰਾ ਦੇਣਾ ਸੀ। ਹੋਰ ਕੋਈ ਗੱਲ ਹੋਵੇ ਮਾਤਾ ਦਿਲ 'ਚ, ਕਿਉਂਕਿ ਸਾਡੀਆਂ ਉਮਰਾਂ ਬੜੀਆਂ ਛੋਟੀਆਂ ਨੇ, ਅਸੀਂ ਫਿਰ ਵੀ ਤੁਹਾਡੇ ਤੱਕ ਪਹੁੰਚ ਕਰੀਏ, ਪਰ ਕੋਈ ਹੋਰ ਗੱਲ ਹੋਵੇ ਦਿਲ ਦੇ ਵਿੱਚ? ਬਸ ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਵੀ ਜਾਂ ਤਾਂ ਫਿਰ ਪੰਥਕ ਨਾ ਕਹਾਉਣ, ਸਾਰੇ ਇੱਕ ਪਾਸੇ ਹੋ ਕੇ ਖੜ ਜਾਣ ਵੀ ਅਸੀਂ ਸਿੱਖਾਂ ਦੇ ਵਿਰੋਧੀ ਹਾਂ, ਜਾਂ ਫਿਰ ਜੇ ਪੰਥਕ ਕਹਾਉਂਦੇ ਨੇ ਤਾਂ ਜਿਹੜੇ ਪੰਥ ਪਿੱਛੇ ਜੂਝ ਕੇ ਸ਼ਹੀਦ ਹੋ ਗਏ ਜਾਂ ਪੰਥ ਪਿੱਛੇ ਜੂਝ ਰਹੇ ਨੇ, ਫਿਰ ਉਹਨਾਂ ਦੀ ਸਾਰ ਲੈਣ ਬੇਟਾ। ਜਿਹੜਾ ਡੱਕੀਆਂ ਪਈਆਂ ਨੇ ਸਾਡੇ ਬੱਚਿਆਂ ਦੀਆਂ, ਚੁੱਕ ਚੁੱਕ ਕੇ 30-30 ਸਾਲ ਹੋ ਗਏ, 27 ਸਾਲ ਹੋ ਗਏ, ਕਿਸੇ ਨੂੰ 30 ਸਾਲ ਹੋ ਗਏ, ਕਿਸੇ ਨੂੰ 32 ਸਾਲ ਹੋ ਗਏ। ਉਮਰ ਕੈਦਾਂ ਤੋਂ ਵੀ ਕਿਤੇ ਗਾਹਾਂ ਲੰਘੇ, ਉਮਰ ਕੈਦ ਵੀ 12-14 ਸਾਲ ਹੁੰਦੀ ਹੈ, ਉਦੋਂ ਵੀ ਕਿਤੇ ਅੱਗੇ ਲੰਘੇ ਵੀ ਕੀ ਕੁਛ ਕਰ ਨਹੀਂ ਤੇ ਸਕਦੇ। 15 ਸਾਲ ਬਾਦਲ ਦੀ ਸਰਕਾਰ ਰਹੀ ਤੇ ਵੀ ਇਹਨਾਂ ਨੇ ਕਦੀ ਸਾਰੀ ਨਹੀਂ ਲਈ ਕਿਸੇ ਦੀ। ਬਿਲਕੁਲ। ਫਿਰ ਤੁਸੀਂ ਐਂ ਦੇਖ ਲਓ ਵੀ ਜਿਹੜਾ ਸਿੱਖਾਂ ਦਾ ਹਿਰਦਾ, ਗੁਰਬਾਣੀ ਸਿੱਖਾਂ ਦੇ ਸਿਰ ਦਾ ਤਾਜ ਹੈ, ਵੀ ਉਹਦਾ ਕੀ ਹਾਲ ਕੀਤਾ ਇਹਨਾਂ ਨੇ। ਅਖੌਤੀ ਜਥੇਦਾਰਾਂ ਨੇ ਜਾਂ ਅਖੌਤੀ ਲੀਡਰਾਂ ਨੇ, ਵੀ ਨਹੀਂ ਕਿਸੇ ਨੂੰ ਹਮਦਰਦੀ ਬੇਟਾ। ਮੈਂ ਕਹਿੰਦੀ ਵੀ ਮੇਰਾ ਨਗਰ ਇੰਨਾ ਚੰਗਾ ਹੈ ਵੀ ਜਿਹਨੇ ਮੈਨੂੰ, ਮੈਂ 7 ਸਾਲ ਆਪਣੇ ਪੇਕੇ ਘਰ ਬੈਠੀ ਰਹੀ ਹਾਂ ਸਿੰਘਾਂ ਦੇ ਸ਼ਹੀਦ ਹੋਇਆਂ ਤੋਂ। ਮੇਰਾ ਭਰਾ, ਨਾਲੇ ਤੁਸੀਂ ਦੇਖ ਲਓ ਵੀ ਜਿਸ ਦਿਨ ਗੁਰਵਿੰਦਰ ਸ਼ਹੀਦ ਹੋਇਆ ਉਹਦੀ ਲਾਸ਼ ਲੈਣ ਜਾਣਾ ਸੀ, ਘਰ ਨੂੰ ਉੱਥੇ ਪੁਲਿਸ ਪੈ ਗਈ। ਮੇਰੇ ਭਰਾ ਦਾ ਪਲਸਤਰ ਡਾਂਗਾ ਮਾਰ ਮਾਰ ਕੇ ਤੋੜਤਾ ਲੱਤ ਦਾ, ਜਿਹੜੀ ਪਹਿਲਾਂ ਲੱਤ ਤੋੜੀ ਹੋਈ ਸੀ ਉਵੇਂ ਜਿਵੇਂ ਲੱਤ ਤੋੜ, ਉਹ ਸਾਰੇ ਬਾਕੀ ਤਾਂ ਭੱਜ ਗਏ। ਮੈਂ ਕਿਹਾ ਗੁਰਦੀਪ ਤੂੰ ਵੀ ਪਰੇ ਹੋ ਜਾ, ਕਹਿੰਦਾ ਭੈਣੇ ਮੈਨੂੰ ਕੀ ਕਹਿਣਗੇ, ਮੈਂ ਤਾਂ ਮੰਜੇ 'ਤੇ ਪਿਆ। ਪਰ ਨਹੀਂ, ਜ਼ਾਲਮਾਂ ਨੇ ਰਹਿਮ ਕੀਤਾ, ਉੱਦਾਂ ਹੀ ਲੈ ਗਏ ਚੱਕ ਕੇ ਭਰਾ ਨੂੰ ਮੇਰੇ ਨੂੰ। ਨਾ ਸਾਨੂੰ ਉਹਨਾਂ ਨੇ ਉਹਨਾਂ ਦੇ ਪਵਿੱਤਰ ਸਰੀਰ ਦਿੱਤੇ ਵੀ ਅਸੀਂ ਉਹਨਾਂ ਦੇ ਆਖਰੀ ਦਰਸ਼ਨ ਕਰਕੇ ਉਹਦੇ ਹੱਥੀਂ ਸੰਸਕਾਰ ਕਰ ਦਈਏ। ਸਗੋਂ ਜੇ ਅਸੀਂ ਗਏ ਲੈਣ ਤਾਂ ਉਹਨਾਂ ਨੇ ਅੱਗੋਂ ਇੱਟਾਂ ਰੋੜੇ ਮਾਰ ਮਾਰ ਕੇ ਸਿਰ ਪਾੜੇ ਲੋਕਾਂ ਦੇ, ਗੋਲੀਆਂ ਚਲਾਈਆਂ, ਬਹੁਤ ਕੁਛ ਕਰਿਆ ਉਹਨਾਂ ਨੇ ਬਰਨਾਲੇ ਦੇ ਵਿੱਚ।
ਗੁਰਵਿੰਦਰ ਦੀ ਲਾਸ਼ ਤਾਂ ਬਰਨਾਲੇ ਤੋਂ ਹੀ ਮਿਲਣੀ ਤੀ, ਗੁੰਮਟੀ ਬਰਨਾਲੇ 'ਚ ਪੈਂਦੀ ਹੈ, ਤੇ ਸਿੰਘ ਸੰਗਰੂਰ ਦੀ। ਬਿਲਕੁਲ। ਸਾਤੋਂ ਘਰ ਦੇ ਮੈਂਬਰਾਂ ਤੋਂ ਸ਼ਨਾਖਤ ਵੀ ਨਹੀਂ ਕਰਵਾਈ ਕਿਸੇ ਦੀ। ਜਦੋਂ ਮੈਨੂੰ ਪਤਾ ਲੱਗਿਆ ਵੀ ਬੇਟਾ ਸ਼ਹੀਦ ਹੋ ਗਿਆ ਤਾਂ ਮੈਂ ਲਾਗੇ ਕਿਤੇ ਬੈਠੀ ਸੀ, ਮੈਂ ਜਦੋਂ ਨੂੰ ਗਈ ਮੇਰੇ ਜਾਂਦੀ ਨੂੰ ਤਾਂ ਉਹਨਾਂ ਨੇ ਰਾਮ ਬਾਗ ਦੇ ਵਿੱਚ ਸੰਸਕਾਰ ਕਰਤਾ। ਤੇ ਫਿਰ ਮੈਨੂੰ ਕਹਿਣ ਲੱਗੇ ਵੀ ਗਾਂ ਨਾ ਜਾਈ, ਬਈ ਉੱਥੇ ਬਹੁਤ ਜ਼ਿਆਦਾ ਪੁਲਿਸ ਲੱਗੀ ਹੋਈ ਹੈ। ਤੇ ਮੈਨੂੰ ਐਂ ਤੇ ਵੀ ਜੇ ਨਾ ਵੀ ਸੰਸਕਾਰ ਕਰਿਆ ਹੋਇਆ ਮੈਂ ਤਾਂ ਵੀ ਜਾ ਡਿੱਗੂ ਉੱਥੇ, ਵੀ ਮੈਂ ਦਰਸ਼ਨ ਤਾਂ ਕਰਕੇ ਆਊਂ। ਬਈ ਨਹੀਂ, ਇਹ ਮੈਨੂੰ ਫੜ ਲੈਣਗੇ, ਹੋਰ ਕੀ ਹੈ, ਪਹਿਲੋਂ ਕਿਹੜਾ ਇਹਨਾਂ ਨੇ ਮੈਨੂੰ ਫੜਿਆ ਨਹੀਂ। ਪਰ ਨਹੀਂ, ਫਿਰ ਮੈਨੂੰ ਗਾਂ ਜਾਣ ਨਹੀਂ ਦਿੱਤਾ। ਸੰਗਤ ਕਹਿਣ ਲੱਗੀ ਵੀ ਨਹੀਂ ਭੈਣ ਜੀ ਤੁਸੀਂ ਮੁੜ ਜਾਓ, ਹੁਣ ਕੁਛ ਨਹੀਂ। ਉਹਨਾਂ ਨੇ ਸੰਸਕਾਰ ਕਰਤਾ ਹੈ। ਫਿਰ ਅਸੀਂ ਉਹਨਾਂ ਦੀਆਂ ਆਰਥੀਆਂ ਕਿਸੇ ਨਾ ਕਿਸੇ ਤਰ੍ਹਾਂ ਲੈ ਕੇ ਭਾਈ ਸੁਖਦੇਵ ਸਿੰਘ ਸੁੱਖਾ ਭਾਊ ਤੀ, ਗੁਰਚਰਨ ਸਿੰਘ ਭੋਲਾ ਤੀ ਤੇ ਗੁਰਵਿੰਦਰ ਦੀ, ਇਹਨਾਂ ਦੀਆਂ ਅਰਥੀਆਂ ਵੀ ਚੁੱਕ ਲਿਆਂਦੀਆਂ ਸੀ ਅਸੀਂ, ਤੇ ਫਿਰ ਸਿੰਘ ਦੀਆਂ ਵੀ ਚੁੱਕ ਲਿਆਏ ਸੀ। ਫਿਰ ਅਸੀਂ ਕੀਰਤਨਪੁਰ ਸਾਹਿਬ ਜਾ ਕੇ ਕਾਫੀ ਸੰਗਤ ਸੀ, ਫਿਰ ਉਹਨਾਂ ਨੂੰ ਜਾ ਕੇ ਉੱਥੇ ਜਲ ਪ੍ਰਵਾਹ ਕਰਕੇ ਜੀ। ਤਾਂ ਇਹ ਇੱਕ ਮੁਲਾਕਾਤ ਸੀ, ਨਾ ਤਾਂ ਇਹ ਪੋਲੀਟੀਕਲ ਮੁਲਾਕਾਤ ਆ ਤੇ ਨਾ ਹੀ ਕਿਸੇ ਦੇ ਖਿਲਾਫ ਸੀ ਮੁਲਾਕਾਤ, ਪਰ ਇਹ ਮੁਲਾਕਾਤ ਇੱਕ ਉਸ ਦਰਦ ਨੂੰ ਬਿਆਨ ਕਰਦੀ ਆ ਜਿਹੜਾ ਦਰਦ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਇਆ, ਆਪਣੇ ਪੁੱਤਾਂ ਨੂੰ ਉਸ ਜੰਗ ਦੇ ਵੱਲ ਤੋਰਿਆ, ਉਸ ਸੰਘਰਸ਼ ਦੇ ਵਿੱਚ ਤੱਕਿਆ, ਜਿਹੜਾ ਸੰਘਰਸ਼ ਕਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸੁਪਨਾ ਦੇਖਿਆ ਸੀ। ਜਿਹੜੇ ਸੰਘਰਸ਼ ਦੇ ਵਿੱਚ ਜਾਣਾ, ਜਦੋਂ ਅਕਾਲ ਤਖਤ 'ਤੇ ਹਮਲਾ ਹੁੰਦਾ, ਅਕਾਲ ਤਖਤ ਢਹਿ ਢੇਰੀ ਹੁੰਦਾ, ਤਾਂ ਉਸ ਤੋਂ ਬਾਅਦ ਅਨੇਕਾਂ ਮੁੰਡੇ ਆਪਣੇ ਘਰਾਂ ਤੋਂ ਬਾਗੀ ਹੋ ਜਾਂਦੇ ਨੇ। ਤਾਂ ਉਹਨਾਂ ਦੇ ਵਿੱਚੋਂ ਕੌਰ ਸਿੰਘ ਕੁੰਬੜਵਾਲ ਅਤੇ ਗੁਰਵਿੰਦਰ ਸਿੰਘ ਕੁੰਬੜਵਾਲ ਸਨ। ਤਾਂ ਸਾਡੇ ਨਾਲ ਉਹਨਾਂ ਦਾ ਪਰਿਵਾਰ ਮੌਜੂਦ ਸੀ, ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹ ਮੁਲਾਕਾਤ ਹਮੇਸ਼ਾ ਇਸੇ ਤਰ੍ਹਾਂ ਹੁੰਦੀ ਰਹੂਗੀ। ਜਿਹੜੇ ਲੋਕਾਂ ਨੇ ਤਸ਼ੱਦਦ ਝੱਲਿਆ, ਜਿਹੜੇ ਲੋਕਾਂ ਦੇ ਉੱਪਰ ਉਦੋਂ ਤਸ਼ੱਦਦ ਹੋਇਆ, ਤਾਂ ਇੱਥੇ ਥੋੜ੍ਹੀ ਬਹੁਤੀ ਜਿਹੜੀ ਕਿ ਅਪੀਲ ਮਾਤਾ ਦੇ ਵੱਲੋਂ ਵੀ ਆ, ਜਿਵੇਂ ਕਿ ਇਹਨਾਂ ਦੇ ਘਰ ਦੇ ਹਾਲਾਤ ਨੇ ਜਿਹੜੇ ਤੁਸੀਂ ਸੁਣੀ ਲਏ ਨੇ, ਬਿਆਨ ਕੀਤੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਹਾਂ ਬੇਟਾ, ਜੇ ਕਿਸੇ ਨੇ ਮਿਲਣਾ ਮੈਨੂੰ ਜਾਂ ਸੰਪਰਕ ਕਰਨਾ, ਮੈਨੂੰ ਕੋਈ ਝਿਜਕ ਨਹੀਂ ਜੀ, ਤਾਂ ਮੇਰਾ ਫੋਨ ਨੰਬਰ ਲੈ ਲੈਣ ਜੀ 62837 97152। ਤਾਂ ਮੈਨੂੰ ਮਿਲ ਸਕਦੇ ਨੇ, ਮੈਂ ਉਹਨਾਂ ਨਾਲ ਮਿਲ ਕੇ ਆਪਣਾ ਦੁੱਖ ਸਾਂਝਾ ਕਰਕੇ ਤੇ ਮੇਰਾ ਮਨ ਹਲਕਾ ਹੁੰਦਾ ਹੈ। ਬਿਲਕੁਲ। ਤਾਂ ਇਹਨਾਂ ਨੇ ਆਪਣਾ ਫੋਨ ਨੰਬਰ ਵੀ ਦੱਸ ਦਿੱਤਾ ਕਿ ਜੇ ਕਿਸੇ ਨੇ ਮਿਲਣਾ ਹੋਵੇ ਤਾਂ ਸਾਨੂੰ ਮਿਲ ਸਕਦੇ ਨੇ। ਜਿਹੜਾ ਕਿ ਇਹਨਾਂ ਦਾ ਦੁੱਖ ਆ ਉਹ ਹਲਕਾ ਹੁੰਦਾ ਤੇ ਆਪਣਾ ਜਿਹੜਾ ਦੁੱਖ ਆ ਉਹ ਸਾਂਝਾ ਕੀਤਾ ਜਾਂਦਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ।